ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਮਰ ਬੇਨਤੀ। 15 ਮਾਰਚ ਦਿਨ ਸ਼ੁੱਕਰਵਾਰ ਸ਼ਾਮ ਨੂੰ 5 ਵਜੇ ਤੋਂ ਰਾਤੀ 11 ਵਜੇ ਤੱਕ ਇੱਕ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਰੱਖਿਆ ਗਿਆ। ਔਰ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਮੈਂ ਸਿਮਰ ਬੇਨਤੀ ਕਰਾਂਗਾ, ਆਪਣੇ ਰੁਝੇਵਿਆਂ ਨੂੰ ਛੱਡ ਕੇ ਵਹੀਰਾਂ ਘੱਤ ਕੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਪ ਜੀਆਂ ਨੂੰ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਔਰ ਸਾਰੀਆਂ ਸੰਗਤਾਂ ਨੂੰ ਪਤਾ ਹੈ, ਜਦੋਂ ਤੁਸੀਂ ਪਿਆਰ ਦੇ ਵਿੱਚ ਆ ਕੇ ਚੁਪਹਿਰਾ ਕੱਟਦੇ ਹੋ, ਚੁਪਹਿਰੇ ਵਿੱਚ 5 ਪਾਠ ਜਪਜੀ ਸਾਹਿਬ ਕਰਦੇ ਹੋ, 2 ਚੌਪਈ ਸਾਹਿਬ ਦੇ ਪਾਠ ਕਰਦੇ ਹੋ, ਸੁਖਮਨੀ ਸਾਹਿਬ ਜੀ ਦੇ ਪਾਠ ਕਰਦੇ ਹੋ, ਜਦੋਂ ਤੁਸੀਂ ਪਿਆਰ ਨਾਲ ਚੁਪਹਿਰਾ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਇੱਕ ਇੱਕ ਦੇ ਘਰ ਵਿੱਚ ਪਹੁੰਚ ਕੇ ਤੁਹਾਡੇ ਦੁੱਖਾਂ ਨੂੰ ਕੱਟਦੇ ਨੇ, ਤੁਹਾਡੀਆਂ ਤਕਲੀਫਾਂ ਨੂੰ ਕੱਟਦੇ ਨੇ। ਮੈਂ ਤੁਹਾਨੂੰ ਹਜ਼ਾਰਾਂ ਪ੍ਰੇਮੀ ਵਿਖਾ ਸਕਦਾ ਜਿਹੜੇ ਇਹ ਤੁਹਾਨੂੰ ਕਹਿਣਗੇ, ਅਸੀਂ ਜਦੋਂ ਦੇ ਚੁਪਹਿਰੇ ਕੱਟਣੇ ਸ਼ੁਰੂ ਕੀਤੇ, ਬਾਬਾ ਦੀਪ ਸਿੰਘ ਜੀ ਨੇ ਸਾਡੇ ਘਰ ਦੇ ਵਿੱਚੋਂ ਬਿਮਾਰੀਆਂ ਦੇ ਡੇਰੇ ਦੂਰ ਕਰ ਦਿੱਤੇ, ਸਾਡੇ ਘਰ ਵਿੱਚ ਬਰਕਤਾਂ ਦੀਆਂ ਮੁੱਠਾਂ ਖੁੱਲ੍ਹ ਗਈਆਂ, ਸਾਡੇ ਘਰ ਦੇ ਜਿਹੜੇ ਮੈਂਬਰ ਸ਼ਰਾਬ ਪੀਂਦੇ ਸੀ ਉਹ ਸ਼ਰਾਬ ਛੱਡ ਗਏ, ਮਾੜੀਆਂ ਚੀਜ਼ਾਂ ਦਾ ਤਿਆਗ ਕਰ ਗਏ, ਘਰ ਦੇ ਵਿੱਚ ਸੁੱਖ ਸ਼ਾਂਤੀ ਆਉਣੀ ਸ਼ੁਰੂ ਹੋ ਗਈ। ਜਿਉਂ-ਜਿਉਂ ਅਸੀਂ ਚੁਪਹਿਰੇ ਕੱਟ ਰਹੇ ਹਾਂ, ਤਿਉਂ-ਤਿਉਂ ਬਾਬਾ ਦੀਪ ਸਿੰਘ ਜੀ ਸਾਨੂੰ ਆਪਣੀ ਨੇੜਤਾ ਦੇ ਰਹੇ ਤੇ ਸਾਡੇ ਦੁੱਖ ਕੱਟ ਰਹੇ ਨੇ। ਭਾਗਾਂ ਵਾਲਿਓ, ਇਹ ਚੁਪਹਿਰਾ ਜਪ ਤਪ ਸਮਾਗਮ ਮੇਰੇ ਬੜੇ ਪਿਆਰੇ ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਵਾਲੇ, ਉਹਨਾਂ ਵੱਲੋਂ ਉਲੀਕਿਆ ਗਿਆ। ਔਰ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ, ਜਿਹੜੇ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, 20 50 ਨੂੰ ਨਾਲ ਲੈ ਕੇ ਆਇਓ। ਔਰ ਆਪਣੇ ਦਸਵੰਧ ਵਿੱਚੋਂ ਭਾਵੇਂ ਤੁਹਾਨੂੰ ਗੱਡੀਆਂ ਕਰਨੀਆਂ ਪੈ ਜਾਣ, ਕਾਰਾਂ ਕਰਨੀਆਂ ਪੈ ਜਾਣ, ਟਰੱਕ ਕਰਨੇ ਪੈ ਜਾਣ, ਬੱਸਾਂ ਕਰਨੀਆਂ ਪੈ ਜਾਣ, ਜਿਵੇਂ ਵੀ ਕਰਨਾ ਪੈ ਜੇ, ਪਰ ਕਿਸੇ ਨੇ ਵੀ ਗੈਰ ਹਾਜ਼ਰੀ ਨਹੀਂ ਕਰਨੀ। 50 ਨੂੰ ਨਾਲ ਲੈ ਕੇ ਸ਼ਾਮ ਨੂੰ 4 ਵਜੇ ਤੱਕ ਲਾਸਟ ਪਹੁੰਚ ਜਿਓ। ਲੰਗਰ ਪ੍ਰਸ਼ਾਦ ਛਕ ਕੇ 5 ਵਜੇ ਫਿਰ ਆਪਾਂ ਚੌਂਕੜੇ ਮਾਰ ਕੇ ਗੁਰੂ ਦੀ ਗੋਦ ਵਿੱਚ ਬਹਿ ਜਾਣਾ। ਔਰ ਪੂਰਾ ਚੁਪਹਿਰਾ ਗੁਰੂ ਪਿਤਾ ਜੀ ਦੀ ਖੁਸ਼ੀ ਲੈਣ ਵਾਸਤੇ, ਸ਼ਹੀਦ ਸਿੰਘਾਂ ਦੀ ਖੁਸ਼ੀ ਲੈਣ ਵਾਸਤੇ ਅਸੀਂ ਕੱਟਣਾ। ਔਰ ਗਰੰਟੀ ਦੇ ਰਹੇ ਹਾਂ, ਲਿਖ ਕੇ ਦੇਣ ਨੂੰ ਤਿਆਰ ਹਾਂ, ਜਿਹੜੀ ਵੀ ਸ਼ਰਧਾ ਤੇ ਭਾਵਨਾ ਦੇ ਨਾਲ ਤੁਸੀਂ ਚੁਪਹਿਰੇ ਦੇ ਵਿੱਚ ਅਰਦਾਸ ਕਰੋਗੇ ਨਾ, ਬਾਬਾ ਦੀਪ ਸਿੰਘ ਜੀ ਤੁਹਾਡੀ ਹਰ ਅਰਦਾਸ ਨੂੰ ਕਬੂਲ ਕਰਨਗੇ। ਜਿੱਥੇ ਵੀ ਤੁਸੀਂ ਸੁਣਦੇ ਹੋ, ਲੁਧਿਆਣੇ ਦੀ ਸੰਗਤ, ਲੁਧਿਆਣੇ ਦੇ ਪਰਿਵਾਰਕ ਮੈਂਬਰਾਂ ਨੇ ਤੇ ਪਹੁੰਚਣਾ ਹੀ ਪਹੁੰਚਣਾ। ਲੁਧਿਆਣੇ ਦੇ ਨੇੜੇ ਤੇੜੇ ਦੇ ਜਿੰਨੇ ਵੀ ਇਲਾਕੇ ਨੇ, ਸਭ ਨੂੰ ਮੈਂ ਬੇਨਤੀ ਕਰਦਾ, ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਉਦਮ ਦੇ ਨਾਲ, ਉਤਸ਼ਾਹ ਦੇ ਨਾਲ ਇਸ ਸਮਾਗਮ ਵਿੱਚ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਔਰ ਇਹ ਸਾਰਾ ਸਮਾਗਮ ਜਿੱਥੇ ਵੱਖ-ਵੱਖ ਚੈਨਲਾਂ ਦੇ ਉੱਤੇ ਲਾਈਵ ਦਿਖਾਇਆ ਜਾਏਗਾ, ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਵੀ ਇਹ ਸਾਰਾ ਪ੍ਰੋਗਰਾਮ ਲਾਈਵ ਦਿਖਾਇਆ ਜਾਏਗਾ। ਭੁੱਲਿਓ ਨਾ, 15 ਮਾਰਚ ਦਿਨ ਸ਼ੁੱਕਰਵਾਰ ਸ਼ਾਮੀ 5 ਤੋਂ ਰਾਤੀ 11 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਇਹ ਚੁਪਹਿਰਾ ਜਪ ਤਪ ਸਮਾਗਮ ਹੋ ਰਿਹਾ। ਆਓ ਬਾਪੂ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਈਏ, ਆਪਣੇ ਬੰਧਨਾਂ ਨੂੰ ਕਟਵਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। USA ਦੀਆਂ, ਖਾਸ ਕਰਕੇ ਕੈਲੀਫੋਰਨੀਆ ਦੀਆਂ ਸੰਗਤਾਂ ਦੇ ਚਰਨਾਂ ਵਿੱਚ ਸਿਮਰ ਬੇਨਤੀ। 16 ਮਾਰਚ ਤੋਂ 24 ਮਾਰਚ ਤੱਕ ਦਾਸ ਤੁਹਾਡੇ ਇਲਾਕਿਆਂ ਦੇ ਵਿੱਚ ਕੀਰਤਨ ਦੀ ਸੇਵਾ ਵਾਸਤੇ ਪਹੁੰਚ ਰਿਹਾ। ਪ੍ਰੋਗਰਾਮਾਂ ਦੀ ਡਿਟੇਲ ਤੁਹਾਡੇ TV ਸਕਰੀਨ ਦੇ ਉੱਤੇ, ਤੁਹਾਡੇ ਮੋਬਾਈਲਾਂ ਦੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ, ਜੋ ਤੁਸੀਂ ਰੋਜ਼ ਜੁੜਦੇ ਹੋ, ਜੋ ਰੋਜ਼ ਤੁਸੀਂ ਵੇਖਦੇ ਹੋ, ਸਮਾਗਮ ਆਨੰਦ ਲੈਂਦੇ ਹੋ, ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਵਹੀਰਾਂ ਘੱਤ ਕੇ ਪਰਿਵਾਰਾਂ ਸਮੇਤ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਰੌਣਕਾਂ ਨੂੰ ਵਧਾਓ ਔਰ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਗਰੰਟੀ ਦੇ ਰਹੇ ਹਾਂ, ਜਦੋਂ ਤੁਸੀਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਸਾਰੇ ਸਮਾਗਮਾਂ ਦੇ ਵਿੱਚ ਪਹੁੰਚੋਗੇ, ਇੱਕ ਵੀ ਸਮਾਗਮ ਵਿੱਚ ਗੈਰ ਹਾਜ਼ਰੀ ਨਹੀਂ ਕਰੋਗੇ, ਪੂਰੀਆਂ ਖੁਸ਼ੀਆਂ ਬਾਪੂ ਜੀ ਦੀਆਂ ਲਓਗੇ। ਜਿਹੜੀ ਵੀ ਫਿਰ ਤੁਸੀਂ 24 ਤਰੀਕ ਨੂੰ ਲਾਸਟ ਦਿਨ ਤੇ ਅਰਦਾਸ ਕਰਨੀ ਹੈ, ਬਾਬਾ ਦੀਪ ਸਿੰਘ ਜੀ ਨੇ ਇੱਕ ਦੀ ਅਰਦਾਸ ਨੂੰ ਕਬੂਲ ਕਰ ਲੈਣਾ। ਭੁੱਲਿਓ ਨਾ, 16 ਮਾਰਚ ਤੋਂ 24 ਮਾਰਚ ਤੱਕ ਕੈਲੀਫੋਰਨੀਆ ਔਰ LA ਦੀਆਂ ਸਾਰੀਆਂ ਸੰਗਤਾਂ, ਹੋਰ ਵੀ ਜਿੱਥੇ ਤੁਸੀਂ ਭਾਵਨਾ ਦੇ ਨਾਲ ਸੁਣਦੇ ਹੋ, ਜਿਹੜੇ ਪਹੁੰਚ ਸਕਦੇ ਹੋ ਪਹੁੰਚ ਜਿਓ। ਇਹ ਮੇਰੀ ਬੇਨਤੀ, ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਆਪਾਂ ਗੁਰੂ ਪਿਤਾ ਦੀਆਂ ਵਡਿਆਈਆਂ ਕਰਨੀਆਂ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਾਵਾਂ ਦੇ ਕੁੰਭ ਦੇ ਬਾਰੇ ਸਭ ਨੂੰ ਪਤਾ ਹੈ, ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ ਹੈ। ਦਾਤਾ ਬੰਦੀ ਛੋੜ ਪਬਲਿਕ ਸਕੂਲ, ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਵੀ, ਦੁਨਿਆਵੀ ਪੜ੍ਹਾਈ ਵੀ, ਬਿਲਕੁਲ ਲਾਗਤ ਮੁੱਲ ਦੇ ਨਾਲ।
मैं बाबा जी की हजूरी च बैठा कह रहा 8-8 9-9 ਲੱਖ ਸਕੂਲ ਦੇ ਵਿੱਚ ਮਹੀਨੇ ਦਾ ਪੈਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਹਸਪਤਾਲ ਚੱਲ ਰਿਹਾ, ਇੱਕੋ ਛੱਤ ਥੱਲੇ ਸਾਰੇ ਇਲਾਜ ਹੁੰਦੇ ਨੇ ਲਾਗਤ ਮੁੱਲ ਨਾਲ। ਅੱਖਾਂ ਦੇ ਇਲਾਜ, ਦੰਦਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ, ਹੋਰ ਵੀ ਬੜੇ ਚੰਗੇ ਚੰਗੇ ਡਾਕਟਰ ਇੱਥੇ ਬੈਠਦੇ ਨੇ। ਇਹ ਸਾਰੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ ਜੋ ਤੁਸੀਂ ਦਿੰਦੇ ਹੋ। ਇਸ ਤੋਂ ਇਲਾਵਾ ਬਾਬਾ ਨਾਨਕ ਜੀ ਦੀ ਰਸੋਈ, 2500 ਤੋਂ ਵੱਧ ਪ੍ਰੇਮੀ ਲੰਗਰ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਗੱਡੀ ਬਣਾਈ ਜਿਹਦੇ ਰਾਹੀਂ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ। ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ। ਅਸੀਂ ਇਦਾਂ ਨਹੀਂ ਕਰਨਾ, ਅਸੀਂ ਬਜ਼ੁਰਗਾਂ ਦਾ ਸਤਿਕਾਰ ਕਰਨਾ ਜਿਹੜੇ ਸੁਣ ਰਹੇ ਹੋ ਤੁਸੀਂ। ਪਰ ਜਿਨ੍ਹਾਂ ਨੇ ਅਣਜਾਣ ਪੁਣੇ 'ਚ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਉਹਨਾਂ ਦੇ ਲਈ 2 ਵੇਲੇ ਦਾ ਟਿਫਨ ਵਿੱਚ ਲੰਗਰ ਪੈਕ ਕਰਕੇ ਘਰਾਂ 'ਚ ਪਹੁੰਚਾਇਆ ਜਾਂਦਾ, ਉਹ ਵੀ ਸੇਵਾ। ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦੇਣ ਦੀ ਸੇਵਾ। ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਬੱਚਿਆਂ ਦਾ 3 ਸਾਲਾਂ ਦਾ ਕੋਰਸ ਹੈ। ਗੁਰਬਾਣੀ ਦੀ ਸੰਥਿਆ, ਕੀਰਤਨ ਸਿਖਲਾਈ, ਤਬਲੇ ਦੀ ਸਿਖਲਾਈ, ਅੰਮ੍ਰਿਤ ਵੇਲਾ, ਸੰਧਿਆ ਦਾ ਸਮਾਂ ਕਿਵੇਂ ਸੰਭਾਲਣਾ ਹੈ, ਇਹ ਅਕੈਡਮੀ ਵੀ ਚੱਲ ਰਹੀ। ਇਸ ਤੋਂ ਇਲਾਵਾ ਨਾਲ ਦੇ ਪਾਸੇ ਆਪਣੀਆਂ ਅੱਖਾਂ ਨਾਲ ਵੇਖ ਕੇ ਜਾਓ, ਜਿਹੜੇ ਪਹਿਲੀ ਵਾਰੀ ਆਏ ਹੋ, ਜੀ ਦੇ ਆ ਪ੍ਰਮਾਣ ਪਾਰਕ, ਉਹਦੀ ਉਸਾਰੀ ਚੱਲ ਰਹੀ। ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ। ਇਸ ਤੋਂ ਇਲਾਵਾ ਜੋ ਉੱਥੇ ਵੱਡਾ ਦੀਵਾਨ ਹਾਲ, ਵੱਡੀ ਸਰਾਂ ਬਣ ਰਹੀ, ਗੁਰੂ ਘਰ ਬਣਦੇ ਆ। ਜੋ ਜੋ ਕਿਣਕਾ ਕਿਣਕਾ ਤੁਸੀਂ ਦਿੰਦੇ ਇਹਨਾਂ ਕਾਰਜਾਂ ਲਈ ਵਰਤਿਆ ਜਾਂਦਾ। ਮੇਰੀ ਦੋਵੇਂ ਹੱਥ ਜੋੜ ਬੇਨਤੀ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਟੀਵੀ ਸਕਰੀਨ ਦੇ ਉੱਤੇ ਨੰਬਰ ਰੋਜ਼ ਚੱਲਦੇ ਨੇ, ਉਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਕਿ ਇੰਨੀ ਸੇਵਾ ਹਰ ਮਹੀਨੇ ਅਸੀਂ ਟਰਸਟ ਨੂੰ ਭੇਜਣੀ। ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ, ਫਿਰ ਇਹ ਸੇਵਾਵਾਂ ਦਾ ਕੁੰਭ ਇਸੇ ਤਰ੍ਹਾਂ ਨਿਰੰਤਰਤਾਈ ਨਾਲ ਜਾਰੀ ਰਹੇਗਾ। ਮੈਂ ਜਿਵੇਂ ਪਹਿਲੇ ਕਿਹਾ ਸੀ, ਥੋੜੀ ਜਿਹੀ ਸਪੀਡ ਸਲੋ ਕੀਤੀ ਹੋਈ ਹੈ। ਕਾਰਨ ਇਹ ਹੋਈ ਹੈ ਕਿ ਤੁਹਾਡੀ ਸਪੀਡ ਜਦੋਂ ਸਲੋ ਹੁੰਦੀ, ਸਾਡੀ ਵੀ ਹੋ ਜਾਂਦੀ ਹੈ। ਤੁਸੀਂ ਆਪਣੀ ਦਸਵੰਧ ਦੀ ਸਪੀਡ ਵਧਾ ਕੇ ਰੱਖੋ ਤੇ ਫਿਰ ਮਹਾਰਾਜ ਜੀ ਦੀ ਮਿਹਰ ਦੇ ਨਾਲ ਸੇਵਾਵਾਂ ਹੋਰ ਚੜ੍ਹਦੀ ਕਲਾ 'ਚ ਹੋਣਗੀਆਂ। ਗੁਰੂ ਕਿਰਪਾ ਕਰੇ। ਅੱਜ ਹੀ ਮੈਂ ਗੁਰਮੁਖਾਂ ਨੂੰ ਫੋਨ ਕੀਤਾ, ਮੈਂ ਕਿਹਾ ਸਾਨੂੰ ਕਾਫੀ ਮਾਇਆ ਚਾਹੀਦੀ, ਭਾਵੇਂ ਥੋੜਾ ਬਹੁਤ ਵਿਆਜ ਲੈ ਕੇ ਦੇ ਦਿਓ। ਮੈਂ ਇੱਕ ਬਚਨ ਗੁਰੂ ਦੀ ਗੋਦੀ 'ਚ ਬੈਠਾ ਕਹਿ ਰਿਹਾ, ਤੇ ਉਹ ਹੁਣ ਜਵਾਬ ਆਉਣਾ, ਕਿਉਂਕਿ ਸੇਵਾਵਾਂ ਦੇ ਕਾਰਜ ਉਸੇ ਤਰ੍ਹਾਂ ਨਿਰੰਤਰਤਾਈ ਨਾਲ ਚੱਲ ਰਹੇ ਨੇ। ਜੋ ਭਾਵੇਂ ਸਪੀਡ ਵੀ ਸਲੋ ਕੀਤੀ, ਪਰ ਕੰਮ ਤੇ ਹੋ ਰਹੇ। ਸਕੂਲ ਜਿਹੜਾ 8-9 ਲੱਖ ਮਹੀਨੇ ਦਾ ਪੈਣਾ ਪੈ ਹੀ ਰਿਹਾ, ਹਸਪਤਾਲ 'ਚ 7-8 ਲੱਖ ਮਹੀਨੇ ਦਾ ਪੈਣਾ ਉਹ ਪੈ ਹੀ ਰਿਹਾ। ਬਾਬੇ ਨਾਨਕ ਦੀ ਜਿਹੜੀ ਰਸੋਈ ਚੱਲ ਰਹੀ, 4-5 ਲੱਖ ਮਹੀਨੇ ਦਾ ਖਰਚਾ ਉਹ ਹੋ ਹੀ ਰਿਹਾ ਗੁਰੂ ਜੀ ਦੀ ਕਿਰਪਾ ਦੇ ਨਾਲ। ਤੇ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਹੱਥ ਬਹੁਤਾ ਹੀ ਜ਼ਿਆਦਾ ਟਾਈਟ ਹੋਇਆ, ਵਿਆਜੀ ਪੈਸੇ। ਤੇ ਜੇ ਕੋਈ ਇਸ ਵੇਲੇ ਲਾਈਵ ਵੀ ਸੁਣ ਰਹੇ ਹੋ, ਜੇ ਸਾਨੂੰ ਕੋਈ ਉਧਾਰ ਵੀ 2-4 ਮਹੀਨਿਆਂ ਲਈ ਦੇ ਸਕੋ, ਦੇ ਦਿਓ, ਸਾਨੂੰ ਲੋੜ ਹੈ ਇਸ ਵੇਲੇ, ਤੇ ਹੌਲੀ ਹੌਲੀ ਕਰਕੇ ਤੁਹਾਡੇ ਮੋੜ ਦੇਵਾਂਗੇ। ਇਹ ਮੈਂ ਖੁੱਲੀ ਗੱਲ ਸੰਗਤ ਵਿੱਚ ਕਰ ਦੇਣਾ ਹੁੰਦਾ, ਕਿਉਂਕਿ ਤੁਸੀਂ ਮਾਂ-ਬਾਪ ਹੋ, ਤੁਸੀਂ ਵੱਡੇ ਹੋ, ਤੁਸੀਂ ਵੱਡੇ ਹੋ। ਸਾਰੇ ਕਾਰਜ ਤੁਸੀਂ ਕੀਤੇ ਨੇ, ਕਰਨੇ ਨੇ, ਤੇ ਅਗਾਂਹ ਵੀ ਤੁਸੀਂ ਕਰਾਉਣੇ ਨੇ। ਤੇ ਇਸ ਕਰਕੇ ਜੇ ਕੋਈ ਇਦਾਂ ਦਾ ਬੈਠਾ ਜਿਹਦੇ ਕੋਲ ਪਈ ਹੈ ਮਾਇਆ, ਉਹ ਸੰਪਰਕ ਕਰ ਸਕਦਾ ਹੈ। ਭਾਵੇਂ ਥੋੜਾ ਵਿਆਜ ਲੈ ਲੈ, ਥੋੜਾ ਕਰਕੇ ਆਪਾਂ ਮੋੜੀ ਜਾਵਾਂਗੇ ਮਹਾਰਾਜ ਜੀ ਦੀ ਮਿਹਰ ਦੇ ਨਾਲ। ਗੁਰੂ ਕਿਰਪਾ ਕਰੇ। ਪੱਕੇ ਮਹੀਨਾਵਾਰੀ ਡੋਨਰ ਬਣੋ ਕਿ ਇੰਨੀ ਸੇਵਾ ਭੇਜਣੀ, ਫਿਰ ਇਹ ਸੇਵਾਵਾਂ ਹੋਰ ਚੜ੍ਹਦੀ ਕਲਾ 'ਚ ਹੋਣਗੀਆਂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਹਰ ਮਹੀਨੇ ਦੀ 27 ਤਰੀਕ ਨੂੰ ਬਾਬਾ ਦੀਪ ਸਿੰਘ ਜੀ ਦੇ ਘਰ ਆਪ ਜੀ ਚੁਪਹਿਰਾ ਜਪ ਤਪ ਸਮਾਗਮ ਤੇ ਬਾਬਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਪਹੁੰਚਦੇ ਹੋ। ਅੱਜ ਵੀ ਬੇਅੰਤ ਪਰਿਵਾਰਕ ਮੈਂਬਰ ਦੂਰੋਂ ਨੇੜਿਓਂ ਚੱਲ ਕੇ ਗੁਰੂ ਪਿਤਾ ਜੀ ਦੀ ਗੋਦੀ ਵਿੱਚ ਪਹੁੰਚੇ ਨੇ, ਜਿੱਥੇ ਉੱਥੇ ਬੇਅੰਤ ਪਰਿਵਾਰਕ ਮੈਂਬਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ 'ਚ, ਨਗਰਾਂ ਪਿੰਡਾਂ ਸ਼ਹਿਰਾਂ 'ਚ ਜੁੜ ਰਹੇ। ਸਭ ਤੋਂ ਪਹਿਲਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟਿਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਗੁਰ ਪਰਮੇਸ਼ਰ ਸਾਈਂ ਕਹਿੰਦੇ ਨੇ, ਤੂੰ ਸੰਸਾਰ ਦੇ ਵਿੱਚ ਰਹਿ ਜਿਵੇਂ ਅਸੀਂ ਰਹਿੰਦੇ ਆ। ਗੁਰ ਪਰਮੇਸ਼ਰ ਸਾਈਂ ਕਹਿੰਦੇ, ਤੂੰ ਸੰਸਾਰ ਦੇ ਵਿੱਚ ਰਹਿ, ਪਰ ਸੰਸਾਰ ਤੇਰੇ ਵਿੱਚ ਨਹੀਂ ਰਹਿਣਾ ਚਾਹੀਦਾ।
ਸੰਸਾਰ ਵਿੱਚ ਅਸੀਂ ਰਹਿਣਾ ਹੈ। ਜੋ ਮਾਲਕ ਨੇ ਗ੍ਰਸਤ ਜੀਵਨ ਦੀਆਂ ਡਿਊਟੀਆਂ ਦਿੱਤੀਆਂ ਨੇ, ਉਹ ਡਿਊਟੀਆਂ ਨੂੰ ਨਿਭਾਉਣਾ ਹੈ। ਕਾਰੋਬਾਰ ਕਰਨੇ ਨੇ, ਬੱਚਿਆਂ ਨੂੰ ਪਾਲਣਾ, ਪਰਿਵਾਰ ਨੂੰ ਸਮਾਂ ਦੇਣਾ, ਸਭ ਕੁਝ ਕਰਨਾ। ਪਰ ਇੱਕ ਚੀਜ਼ ਦਾ ਧਿਆਨ ਰੱਖਣਾ, ਸੰਸਾਰ ਦੇ ਵਿੱਚ ਅਸੀਂ ਰਹਿਣਾ, ਸਾਡੇ ਅੰਦਰ ਸੰਸਾਰ ਨਾ ਰਵੇ। ਭਾਵ ਕਿ ਜਿਹੜਾ ਸਾਰੀਆਂ ਚੀਜ਼ਾਂ ਦਾ ਮੋਹ ਹੈ ਨਾ, ਜਿਹੜੀ ਪਕੜ ਹੈ, ਪਕੜ, ਉਹ ਪਕੜ ਦਾ ਤਿਆਗ ਕਰਨਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਦ ਸਗਲ ਤੇ ਉਦਾਸ। ਸਭ ਦੇ ਵਿੱਚ ਰਹਿਣਾ, ਪਰ ਸਭ ਤੋਂ ਨਿਰਲੇਪ। ਆਪਣਾ ਅੰਦਰਲਾ ਨਾਤਾ, ਅੰਦਰਲਾ ਕਨੈਕਸ਼ਨ ਆਪਣੇ ਮਾਲਕ ਦੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵੀ ਬਚਨ ਹੈ, ਕਹਿੰਦੇ ਬੇੜੀ ਤਰਦੀ ਪਾਣੀ ਦੇ ਉੱਤੇ, ਪਰ ਅਫਸੋਸ ਡੁੱਬਦੀ ਵੀ ਪਾਣੀ ਦੇ ਵਿੱਚ ਹੀ ਹੈ। ਅਸੀਂ ਗ੍ਰਸਤ ਵਿੱਚ ਰਹਿ ਕੇ ਤਰਨਾ, ਡੁੱਬਣਾ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਚੀਜ਼ਾਂ ਦੀ ਪਕੜ ਨੂੰ ਖਤਮ ਕਰਨਾ, ਇਹਨਾਂ ਦੇ ਮੋਹ ਨੂੰ ਖਤਮ ਕਰਨਾ। ਇਹ ਨਹੀਂ ਕਿ ਬੱਚਿਆਂ ਨੂੰ ਛੱਡ ਦੇਣਾ, ਕਾਰੋਬਾਰ ਛੱਡ ਦੇਣੇ, ਨਹੀਂ, ਸਭ ਕੁਝ ਕਰਨਾ। ਪਰ ਅੱਗੇ ਕਹਿੰਦੇ ਸਾਂ ਇਹ ਮੇਰਾ, ਇਹ ਮੇਰਾ, ਇਹ ਮੇਰਾ, ਮੇਰਾ, ਮੇਰਾ। ਹੁਣ ਬਸ ਆਹ ਚੀਜ਼ ਆਪਣੇ ਅੰਦਰ ਲਿਆਉਣੀ। ਗਰੀਬ ਨਿਵਾਜ ਪਾਤਸ਼ਾਹ, ਤੇਰੀਆਂ ਦਿੱਤੀਆਂ ਡਿਊਟੀਆਂ ਮੈਂ ਨਿਭਾ ਰਿਹਾ, ਇਹ ਕੁਝ ਵੀ ਮੇਰਾ ਨਹੀਂ, ਇਹ ਸਭ ਕੁਝ ਤੇਰਾ ਹੈ। ਸਤਿ ਸ੍ਰੀ ਅਕਾਲ। मेरा मुझ में किश नहीं, जो किश है सो तेरा, तुझको सौंपते क्या लागे मेरा। बस गल इन्नी है। ਜਿਹੜਾ ਇਸ ਚੀਜ਼ ਨੂੰ ਸਮਝ ਲੈਂਦਾ, ਉਹ ਗੁਰੂ ਪਿਤਾ ਦੀਆਂ ਖੁਸ਼ੀਆਂ ਲੈ ਜਾਂਦਾ ਹੈ। ਉਹ ਇਸ ਭਵ ਸਾਗਰ ਤੋਂ ਤਰ ਕੇ ਜਾਂਦਾ ਹੈ। ਅਗਲੀ ਗੱਲ ਸੁਣਿਓ ਪਿਆਰ ਨਾਲ। ਜੀਵਨ ਵਿੱਚ ਜੇ ਖੁਸ਼ ਰਹਿਣਾ ਚਾਹੁੰਦੇ ਹੋ ਨਾ, ਅਸੀਂ ਸਾਰੇ ਖੁਸ਼ ਰਹਿਣਾ ਚਾਹੁੰਦੇ ਹਾਂ। ਕੋਈ ਬੰਦਾ ਇਹੋ ਜਿਹਾ ਨਹੀਂ ਜਿਹੜਾ ਕਵੇ ਮੈਂ ਦੁਖੀ ਰਹਿਣਾ ਚਾਹੁੰਦਾ। ਸਾਰੇ ਅਸੀਂ ਖੁਸ਼ ਰਹਿਣਾ ਚਾਹੁੰਦੇ ਹਾਂ। ਜੀਵਨ ਦੇ ਵਿੱਚ ਜੇ ਖੁਸ਼ ਰਹਿਣਾ ਚਾਹੁੰਦੇ ਆ ਨਾ ਪਿਆਰਿਓ, ਤੇ ਉਹਨਾਂ ਚੀਜ਼ਾਂ ਵੱਲ ਧਿਆਨ ਦਿਓ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਮੌਜੂਦ ਨੇ। ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਹਨ, ਉਹਨਾਂ ਵੱਲ ਧਿਆਨ ਦਿਓ। ਉਹਨਾਂ ਵੱਲ ਧਿਆਨ ਨਾ ਦਿਓ ਜਿਹੜੀਆਂ ਚੀਜ਼ਾਂ ਦੂਜਿਆਂ ਦੇ ਕੋਲ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਹੜੀ ਚੀਜ਼ ਤੁਹਾਡੇ ਕੋਲ ਹੈ ਨਾ, ਉਹਦੇ ਵੱਲ ਧਿਆਨ ਦਿਓ। ਦੂਜਿਆਂ ਦੀਆਂ ਚੀਜ਼ਾਂ ਨਾ ਵੇਖੋ। ਦੂਜਿਆਂ ਦੀ ਥਾਲੀ ਦਾ ਲੱਡੂ ਹਮੇਸ਼ਾ ਵੱਡਾ ਲੱਗਦਾ ਹੈ। ਸੁਣਿਓ ਧਿਆਨ ਨਾਲ। ਜਦੋਂ ਅਸੀਂ ਦੂਜਿਆਂ ਦੀਆਂ ਚੀਜ਼ਾਂ ਵੱਲ ਧਿਆਨ ਦੇਵਾਂਗੇ ਨਾ, ਫਿਰ ਦੁਖੀ ਹੋਵਾਂਗੇ, ਫਿਰ ਕਲਪਾਂਗੇ, ਫਿਰ ਪਰੇਸ਼ਾਨ ਹੋਵਾਂਗੇ। ਹਾਏ ਮੇਰਾ ਤੇ 150 ਗਜ ਦਾ ਮਕਾਨ ਹੈ, ਫਲਾਣੇ ਦੀ ਤੇ 500 ਗਜ ਦੀ ਕੋਠੀ ਹੈ। ਫਿਰ ਮਨ ਪਰੇਸ਼ਾਨ ਹੋਏਗਾ। ਉਹ ਚੀਜ਼ ਵੱਲ ਧਿਆਨ ਦੇ। ਗੁਰੂ ਨੇ ਜੋ ਤੈਨੂੰ ਦਿੱਤਾ ਹੈ, ਦਾਤਿਆ ਤੂੰ ਮੈਨੂੰ 150 ਗਜ ਦਾ ਹੀ ਦਿੱਤਾ, ਸ਼ੁਕਰ ਦਿੱਤਾ ਤੇ ਹੈ ਨਾ। ਕਈ ਤੇ ਇਹਦੇ ਲਈ ਵੀ ਤਰਸਦੇ ਨੇ। ਜੇ ਕਿਰਾਏ ਦਾ ਮਕਾਨ ਹੈ ਤਾਂ ਵੀ ਸ਼ੁਕਰ ਕਰ। ਸ਼ੁਕਰ ਹੈ ਦਾਤਿਆ ਸਿਰ ਦੇ ਉੱਤੇ ਛੱਤ ਦਿੱਤੀ। ਕਈ ਤੇ ਸੜਕਾਂ ਦੇ ਉੱਤੇ ਰਾਤਾਂ ਬਤੀਤ ਕਰਦੇ ਨੇ। ਜੋ ਤੇਰੇ ਕੋਲ ਹੈ ਉਸ ਚੀਜ਼ ਵੱਲ ਧਿਆਨ ਦੇ। ਅਸੀਂ ਕਈ ਵਾਰੀ ਦੂਜਿਆਂ ਦੀਆਂ ਚੀਜ਼ਾਂ ਵੇਖਦੇ ਹਾਂ। ਮੇਰੇ ਕੋਲ ਤੇ 5 ਲੱਖ ਵਾਲੀ ਗੱਡੀ ਹੈ, ਫਲਾਣੇ ਕੋਲ 50 ਲੱਖ ਵਾਲੀ ਗੱਡੀ ਹੈ। ਫਿਰ ਮਨ ਕਲਪਦਾ ਹੈ। ਉਹਨਾਂ ਵੱਲ ਵੇਖ ਜਿਹੜੇ ਸਾਈਕਲਾਂ ਤੇ ਜਾਂਦੇ ਨੇ। ਜੇ ਗੁਰੂ ਨੇ ਤੈਨੂੰ ਸਾਈਕਲ ਦਿੱਤਾ ਹੈ ਨਾ, ਉਹਦੇ ਵੱਲ ਵੇਖ। ਸ਼ੁਕਰ ਹੈ ਮੈਨੂੰ ਸਾਈਕਲ ਦਿੱਤਾ। ਪਰ ਕਈ ਤੇ ਇਹੋ ਜਿਹੇ ਨੇ ਜਿਨ੍ਹਾਂ ਦੇ ਪੈਰ ਹੀ ਨਹੀਂ ਹੁੰਦੇ। ਹਾਂਜੀ, ਮੈਂ ਕੀ ਕਰ ਲਾਂਗਾ? ਜੇ ਪਰਮੇਸ਼ਰ ਨੇ ਮੈਨੂੰ ਉਹਨਾਂ ਦੀ ਲਾਈਨ 'ਚ ਰੱਖਿਆ ਹੁੰਦਾ, ਮੈਂ ਕੀ ਕਰ ਲੈਂਦਾ? ਹਾਂਜੀ, ਜੋ ਚੀਜ਼ ਤੁਹਾਡੇ ਕੋਲ ਹੈ ਨਾ, ਉਹਦੇ ਵੱਲ ਧਿਆਨ ਦਈਏ। ਦੂਜਿਆਂ ਦੀਆਂ ਚੀਜ਼ਾਂ ਵੱਲ ਵੇਖੋਗੇ, ਫਿਰ ਮਨ ਕਲਪੇਗਾ। ਇਹ ਦੁਨਿਆਵੀ ਪੱਖ ਤੋਂ ਦੂਜਿਆਂ ਦੀਆਂ ਚੀਜ਼ਾਂ ਵੱਲ ਜੇ ਵੇਖਣ ਦਾ ਦਿਲ ਕਰੇ, ਤੇ ਆਪਣੇ ਤੋਂ ਨੀਵਿਆਂ ਨੂੰ ਵੇਖਿਓ, ਨੀਵਿਆਂ ਨੂੰ। ਫਿਰ ਮਨ ਸ਼ਾਂਤ ਰਹੇਗਾ, ਸ਼ਾਂਤ। ਆਪਣੇ ਤੋਂ ਉੱਚਿਆਂ ਨੂੰ ਵੇਖੋਗੇ, ਮਨ ਕਲਪੇਗਾ। ਤੇ ਜੇ ਪਰਮਾਰਥ ਦੇ ਪੱਖ ਤੋਂ ਵੇਖਣਾ, ਤੇ ਆਪਣੇ ਤੋਂ ਉੱਚੇ ਨੂੰ ਵੇਖੋ, ਨੀਵੇਂ ਨੂੰ ਨਾ ਵੇਖੋ। ਮੰਨ ਲਓ ਤੁਸੀਂ 2 ਪਾਠ ਸੁਖਮਨੀ ਸਾਹਿਬ ਦੇ ਕਰਦੇ ਹੋ। ਜੇ ਉਹਦੇ ਵੱਲ ਵੇਖੋਗੇ ਨਾ, ਜਿਹੜਾ ਉੱਠਦਾ ਹੀ ਲੇਟ ਹੈ ਜਾਂ ਪਾਠ ਕਰਦਾ ਹੀ ਨਹੀਂ, ਫਿਰ ਮਨ ਅਹੰਕਾਰੀ ਹੋਏਗਾ। ਉਹਦੇ ਵੱਲ ਵੇਖੋ ਜਿਹੜਾ 5 ਕਰਦਾ, ਫਿਰ ਮਨ ਸ਼ਾਂਤ ਰਹੇਗਾ। ਮੈਂ ਤੇ 2 ਹੀ ਕਰਦੀ, ਜਾਂ ਮੈਂ 2 ਹੀ ਕਰਦਾ, ਫਲਾਣਾ ਤੇ 5 ਕਰਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਜਿਹੜੀ ਚੀਜ਼ ਤੁਹਾਡੇ ਕੋਲ ਹੈ ਉਹਦੇ ਵੱਲ ਧਿਆਨ ਦਿਓ।
ਦੂਜਿਆਂ ਦੀਆਂ ਚੀਜ਼ਾਂ ਵੱਲ ਨਾ ਵੇਖੋ ਜੇ ਸੁਖੀ ਰਹਿਣਾ ਚਾਹੁੰਦੇ ਹੋ, ਜੇ ਖੁਸ਼ ਰਹਿਣਾ ਚਾਹੁੰਦੇ ਹੋ। ਅਗਲੀ ਗੱਲ ਸੁਣੋ, ਫਿਰ ਆਪਾਂ ਸ਼ਬਦ ਪੜ੍ਹਨਾ। ਅਥਰੂ ਹੋਣ ਭਾਵੇਂ ਮੁਸਕਰਾਹਟ ਹੋਵੇ, ਅਸੀਂ ਰੋਨੇ ਆ ਭਾਵੇਂ ਹੱਸਦੇ ਆ। ਅਥਰੂ ਹੋਣ ਭਾਵੇਂ ਮੁਸਕਰਾਹਟ ਹੋਵੇ, ਕਾਰਨ ਅੰਦਰ ਹੀ ਹੈ, ਅੰਦਰ। ਤੇ ਜਿਹੜਾ ਕਾਰਨ ਬਾਹਰ ਲੱਭਦਾ ਹੈ ਨਾ, ਉਹਦੇ ਤੋਂ ਵੱਡਾ ਅਧਾਰਮਿਕ ਬੰਦਾ ਕੋਈ ਨਹੀਂ। ਧਾਰਮਿਕ ਨਹੀਂ, ਅਧਾਰਮਿਕ ਨਾਸਤਿਕ ਬੰਦਾ ਕੋਈ ਨਹੀਂ ਉਹਦੇ ਵਰਗਾ, ਜਿਹੜਾ ਕਾਰਨ ਬਾਹਰ ਲੱਭਦਾ। ਜੇ ਅੱਜ ਮੈਂ ਦੁਖੀ ਆ, ਦੂਜਿਆਂ ਕਰਕੇ ਮੈਂ ਦੁਖੀ ਨਹੀਂ ਹੋਇਆ। ਦੱਦੈ ਦੋਸ਼ ਨਾ ਦੇਹੂੰ ਕਿਸੈ ਦੋਸ਼ ਕਰਮਾ ਆਪਣੇ ਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਭਾਵੇਂ ਅੱਜ ਤੇਰੀਆਂ ਅੱਖਾਂ ਵਿੱਚ ਅਥਰੂ ਨੇ, ਭਾਵੇਂ ਤੇਰੇ ਚਿਹਰੇ ਤੇ ਅੱਜ ਬੜੀ ਮੁਸਕਰਾਹਟ ਹੈ, ਕਾਰਨ ਤੇਰੇ ਅੰਦਰ ਹੀ ਲੁਕਿਆ। ਕਈ ਤੇ ਵੇਖੋ ਕਰੋੜਾਂ ਪਤੀ ਬੰਦੇ ਨੇ, ਕਰੋੜਾਂ ਪਤੀ, ਅਰਬਾਂ ਪਤੀ ਬੰਦੇ, ਤਾਂ ਵੀ ਰੋਂਦੇ ਹੀ ਰਹਿੰਦੇ ਨੇ, ਰੋਂਦੇ ਹੀ ਰਹਿੰਦੇ। ਮੈਂ ਹੁਣ ਗਿਆ ਸਾਂ ਅਮਰੀਕਾ, ਸਭ ਨੂੰ ਪਤਾ। ਉੱਥੇ ਮੈਨੂੰ ਇਹੋ ਜਿਹੇ ਮਿਲੇ ਜੀ, ਬੜਾ ਕੁਝ ਕਰਕੇ ਇੱਥੇ ਆਏ ਆ, ਬੜੀ ਮਿਹਨਤ ਕਰਦੇ ਆ ਇੱਥੇ। ਜਦੋਂ ਪੰਜਾਬ ਦੇ ਵਿੱਚ ਸਾਂ ਬਸ ਹੋੜ ਮੱਚੀ ਸੀ, ਬਾਹਰ ਚਲੀਏ, ਬਾਹਰ ਚਲੀਏ, ਅਮਰੀਕਾ ਚਲੀਏ, ਅਮਰੀਕਾ ਚਲੀਏ। ਤੇ ਜਦੋਂ ਦੇ ਅਸੀਂ ਇੱਥੇ ਆਏ, ਇੱਥੇ ਵੀ ਮਨ ਅਸ਼ਾਂਤ। ਦੱਸੋ ਕੀ ਕਰੀਏ? ਮੈਂ ਕਿਹਾ ਇਤੋਂ ਗਾਹ ਤੇ ਸਮੁੰਦਰ ਹੀ ਰਹਿ ਗਿਆ ਫਿਰ, ਹੈ ਜੀ, ਇਹੋ ਹੀ ਹੈ। ਇੱਥੇ ਵੀ ਤੂੰ ਦੁਖੀ, ਉੱਥੇ ਵੀ ਤੂੰ ਦੁਖੀ, ਜਗ੍ਹਾ ਬਦਲਣ ਨਾਲ ਤੇਰੇ ਅੰਦਰ ਸੁੱਖ ਨਹੀਂ ਆਇਆ। ਇਹਦਾ ਮਤਲਬ ਤੂੰ ਆਪਣੇ ਆਪ ਨੂੰ ਅਜੇ ਬਦਲਿਆ ਹੀ ਕੋਈ ਨਹੀਂ, ਆਪਣੇ ਆਪ ਨੂੰ ਚੇਂਜ ਨਹੀਂ ਕੀਤਾ। ਗੱਲ ਤੇ ਇੰਨੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਹੜੇ ਇੱਥੇ ਨੇ ਉਹ ਕਹਿੰਦੇ ਜੀ ਬਾਹਰ ਵਾਲੇ ਬੜੇ ਸੁਖੀ ਨੇ। ਬਾਹਰ ਵਾਲਿਆਂ ਕੋਲੋਂ ਪੁੱਛ ਕੇ ਵੇਖੋ, ਕਹਿੰਦੇ ਪੰਜਾਬ 'ਚ ਵਸਦੇ ਸਾਂ, ਉੱਥੇ ਸੁਖੀ ਸਾਂ, ਹੈ ਜੀ। ਇਹਦਾ ਮਤਲਬ ਤੂੰ ਬਸ ਦੂਜਿਆਂ ਵੱਲ ਵੇਖੀ ਜਾ ਰਹੇ, ਦੂਜਿਆਂ ਵੱਲ। ਆਪਣੇ ਅੰਦਰ ਵੇਖ, ਆਪਣੇ ਅੰਦਰ। ਫਿਰ ਇੱਥੇ ਰਹਿ ਕੇ ਵੀ ਸੁਖੀ ਹੈ, ਬਾਹਰ ਰਹਿ ਕੇ ਵੀ ਸੁਖੀ ਹੈ, ਜਦੋਂ ਆਪਣੇ ਅੰਦਰ ਝਾਤੀ ਪਾਏਗਾ। ਅਸੀਂ ਆਪਣੇ ਅੰਦਰ ਨਹੀਂ ਵੇਖਦੇ, ਅਸੀਂ ਹਮੇਸ਼ਾ ਦੂਜਿਆਂ ਵੱਲ ਵੇਖਦੇ ਹਾਂ, ਦੂਜਿਆਂ ਦੀ ਖੁਸ਼ੀ ਵੱਲ ਵੇਖਦੇ। ਉਹ ਇੰਨਾ ਸੁਖੀ, ਉਹ ਇੰਨਾ ਸੁਖੀ, ਉਹ ਇੰਨਾ ਸੁਖੀ। ਦੂਜੇ ਨੇ ਗਲ ਵਿੱਚ ਪਾਇਆ ਢੋਲ, ਉਹ ਵਜਾ ਰਿਹਾ ਢੋਲ, ਸਾਨੂੰ ਬੜਾ ਸੋਹਣਾ ਲੱਗਦਾ ਹੈ। ਦੂਰ ਦੇ ਢੋਲ ਸੁਹਾਵਣੇ ਲੱਗਦੇ ਨੇ, ਤੇ ਜਦੋਂ ਕਿਤੇ ਆਪਣੇ ਗਲ ਵਿੱਚ ਢੋਲ ਪਾ ਕੇ ਵਜਾਉਣਾ ਪਵੇ, ਪਤਾ ਤੇ ਉਦੋਂ ਲੱਗਦਾ। ਗੱਲ ਨੂੰ ਸਮਝਣ ਦਾ ਯਤਨ ਕਰੋ, ਗੱਲ ਨੂੰ ਪਕੜਨ ਦਾ ਯਤਨ ਕਰੋ। ਭਾਵੇਂ ਅਸੀਂ ਖੁਸ਼ ਹਾਂ ਤੇ ਭਾਵੇਂ ਅਸੀਂ ਦੁਖੀ, ਕਾਰਨ ਸਾਡੇ ਅੰਦਰ ਹੀ ਹੈ, ਅੰਦਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਹੜਾ ਕਾਰਨ ਬਾਹਰ ਲੱਭਦਾ ਉਹਦੇ ਵਰਗਾ ਅਧਾਰਮਿਕ ਬੰਦਾ ਕੋਈ ਨਹੀਂ। ਆਪਣੇ ਅੰਦਰੋਂ ਕਾਰਨ ਲੱਭਿਆ ਕਰੋ। ਅੱਜ ਜਿਹੜੀ ਮੈਂ ਪੋਜੀਸ਼ਨ ਤੇ ਹਾਂ, ਇਹਦਾ ਕਾਰਨ ਕੀ ਹੈ? ਗੁਰੂ ਮਿਹਰ ਕਰੇ, ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਬਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਜਿਹੜਾ ਮੈਂ ਸ਼ਬਦ ਪੜ੍ਹਨਾ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੇ ਬੋਲ 626 ਔਰ 627 ਨੰਬਰ ਅੰਗ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਇਹ ਦਰਜ। ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਤ ਪਾਲਣ ਲਾਗਾ, ਕਰੀ ਤੇਰਾ ਕਰਾਇਆ। ਭਗਤ ਰਵਿਦਾਸ ਜੀ ਦਾ ਅੱਜ ਬਹੁਤ ਜ਼ਿਕਰ ਸਟੇਜ ਦੇ ਉੱਤੇ ਹੋਇਆ ਹੈ। ਹੋਣਾ ਵੀ ਚਾਹੀਦਾ ਭਗਤਾਂ ਦਾ, ਨਾਮ ਜਪਣ ਵਾਲਿਆਂ ਦਾ। ਕੁਝ ਦਿਨ ਪਹਿਲੇ ਉਹਨਾਂ ਦਾ ਆਗਮਨ ਦਿਨ ਲੰਘਿਆ। ਅੱਜ ਭਗਤਾਂ ਦੀ ਵਡਿਆਈ ਤੇ ਗੁਰੂ ਹਰਿਰਾਏ ਸਾਹਿਬ ਜੀ ਦਾ ਆਗਮਨ ਦਿਨ ਵੀ ਥੋੜੇ ਦਿਨ ਪਹਿਲਾਂ ਬਤੀਤ ਹੋਇਆ। ਮੇਰਾ ਫੁਰਨਾ ਬਣਿਆ ਕਿ ਅਸੀਂ ਸਾਰੇ ਆਓ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਾ ਲਈਏ। ਗੁਰੂ ਮਿਹਰ ਕਰੇ, ਸਾਰੀ ਸੰਗਤ ਕਰੋ ਦਰਸ਼ਨ। ਭਾਵਨਾ ਉਹੀ ਬਣਾ ਕੇ ਬਹਿਣਾ ਜਿਹੜੀ ਰੋਜ਼ ਬਣਾਉਂਦੇ ਆ। ਗੁਰੂ ਰਾਮਦਾਸ ਸਾਹਮਣੇ ਬੈਠੇ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਚਰਨਾਂ 'ਚ ਕੌਣ ਬੈਠਾ? ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ ਬੜੀ ਭਾਵਨਾ ਦੇ ਨਾਲ ਆਓ ਗੁਰੂ ਹਰਿਰਾਏ ਸਾਹਿਬ ਬਾਪੂ ਜੀ ਦੀਆਂ ਕਰੀਏ ਵਡਿਆਈਆਂ। ਕੋਈ ਰਸਨਾ ਮੰਝੀ ਨਾ ਰਹੇ। ਮਾਤ ਪਿਤਾ ਹਰ ਰਾਇਆ, ਮੇਰਾ ਮਾਤ ਪਿਤਾ ਹਰ ਰਾਇਆ, ਮੇਰਾ ਮਾਤ ਪਿਤਾ ਹਰ ਰਾਇਆ, ਮੇਰਾ ਮਾਤ ਪਿਤਾ ਹਰ ਰਾਇਆ। ਪੜੋ, ਮੇਰਾ ਮਾਤ ਪਿਤਾ ਹਰ ਰਾਇਆ,
पालन लागा करी तेरा कराया। मेरा मात पिता हर राया, मेरा मात पिता हर राया। पढ़ो, मेरा मात पिता हर राया, मेरा मात पिता हर राया। धन गुरु रामदास जी, ਧੰਨ ਗੁਰੂ ਰਾਮਦਾਸ ਜੀ। प्यार न लखो न जीतन बाबा ਦੀਪ ਸਿੰਘ ਜੀ। सोई कराए जो तुत पावे। सोई कराए जो तुत पावे, मोहे से आणप कछु न आवे। हम बारकता सरणाई, पढ़ो, हम बारकता सरणाई। प्रभु आपे पैज रखाई, प्रभु आपे पैज रखाई। मेरा मात पिता हर राया, मेरा मात पिता हर राया। करो कृपा, मेरा मात ਪਿਤਾ ਹਰ ਰਾਇਆ, मेरा मात पिता हर राया। ਧਨ ਖੱਡੇ ਵਾਲਿਆ, ਜੀ ਜੰਤ ਤੇਰੇ ਤਾਰੇ। जी जंत तेरे तारे, प्रभ डोरी हाथ तुम्हारे। जे करावे सो करना, जे करावे सो करना। नानक दास तेरी सरना, नानक दास तेरी सरना। मेरा मात पिता
धन श्री गुरु हर राय जी। धन 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 धन श्री गुरु हर राय जी। मात पिता हर राया, मेरा मात पिता हर राया। मात पिता हर राया, मेरा मात पिता हर राया। मेरा मात पिता हर राया, मेरा मात पिता हर राया। मेरा मात पिता हर राया, मेरा मात पिता हर राया। तू मेरा पिता, तू है मेरा माता। तू मेरा पिता, तू है मेरा माता। तू मेरा बंधप, तू मेरा प्राता। तू मेरा बंधप, तू मेरा प्राता। तू मेरा राखा सबनी थाई। तू मेरा राखा सबनी खाई। ता पाओ के हाँ काड़ा जियो। पाओ के हाँ काड़ा जियो। मेरा मात पिता हर राया, मेरा मात पिता हर राया। मेरा मात पिता हर राया, बोलो मेरा मात पिता हर राया। तू ठाकुर तुम पे अरदास। तू ठाकुर तुम पे अरदास। जियो पिंड सब तेरी रास। जियो पिंड सब तेरी रास। तुम मात पिता हम बारक तेरे। तुम मात पिता हम बारक तेरे। तुम्हारी कृपा में सुख कनेरे। तुम्हारी कृपा में सुख कने। मेरा मात पिता हर राया, मेरा मात पिता हर राया। तू मेरा पिता, तू है मेरा माता। तू मेरा पिता, तू है मेरा माता। तू मेरे जी प्राण सुख दाता। तू मेरे जी प्राण सुख दाता। तू मेरा ठाकुर हो दास तेरा। मेरा ठाकुर हो दास तेरा। तुझ बिन अवर नहीं को मेरा। तुझ बिन अवर नहीं को मेरा। मेरा मात पिता हर राया, मेरा मात पिता हर राया। मेरा मात पिता हर राया। मेरा मात पिता हर राया। बोलो मात पिता हर राया, मेरा मात पिता हर राया। मेरा मात पिता हर राया। मेरा मात पिता हर राया। कर कृपा प्रतिपालन लागा। कर कृपा प्रतिपालन लागा। करी तेरा कराया, मेरा मात पिता हर राया। 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 सारे वाहे गुरु गुरु जी वाहे गुरु गुरु
ਵਾਹਿਗੁਰੂ ਤੁਸੀਂ ਬੋਲੋ ਸਾਰੇ ਵਾਹਿਗੁਰੂ ਗੱਜ ਕੇ ਵਾਹਿਗੁਰੂ ਗੁਰੂ ਵਾਹਿਗੁਰੂ 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 ਵਾਹਿਗੁਰੂ। ਮੇਰਾ ਮਾਤ ਪਿਤਾ ਹਰਿ ਰਾਇਆ, ਮੇਰਾ ਮਾਤ ਪਿਤਾ ਹਰਿ ਰਾਇਆ। ਬੋਲੋ ਮੇਰਾ ਮਾਤ ਪਿਤਾ ਹਰਿ ਰਾਇਆ, ਮੇਰਾ ਮਾਤ ਪਿਤਾ ਹਰਿ ਰਾਇਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ। ਤਿੰਨਾਂ ਦਾ ਆਗਮਨ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਮਾਤਾ ਨਿਹਾਲ ਕੌਰ ਜੀ ਦੀ ਕੁੱਖ ਤੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ। ਸੁਣਿਓ ਧਿਆਨ ਨਾਲ, ਅੱਜ ਮੈਂ 2-3 ਗੱਲਾਂ ਕਰਨੀਆਂ ਪਿਤਾ ਜੀ ਦੇ ਜੀਵਨ ਵਿੱਚੋਂ। ਸੇਵਾ ਲੈਣ ਸਤਿਗੁਰੂ। ਜਦੋਂ ਸਤਿਗੁਰੂ ਦਾ ਪ੍ਰਕਾਸ਼ ਹੋਇਆ ਤੇ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਦਾਂ ਮਹਿਸੂਸ ਹੋਇਆ, ਜਿਹੜੇ ਅਗਿਆਨਵਾਨ ਹਿਰਦੇ ਨੇ ਨਾ, ਅਗਿਆਨਵਾਨ ਜਿਹੜੇ ਨਾਮ ਤੋਂ ਸਖਣੇ ਨੇ, ਜਿਨ੍ਹਾਂ ਨੇ ਕਦੀ ਨਾਮ ਜਪਿਆ ਹੀ ਨਹੀਂ, ਜਿਹੜੇ ਕਦੀ ਜੁੜੇ ਹੀ ਨਹੀਂ, ਮਹਾਰਾਜ ਦਾ ਜਦੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਪ੍ਰਕਾਸ਼ ਹੋਇਆ, ਇਦਾਂ ਦੀ ਉਸ ਵੇਲੇ ਮਨੋਂ ਲਹਿਰ ਉੱਠੀ ਕਿ ਉਹ ਅਗਿਆਨਮਾਨ ਹਿਰਦਿਆਂ ਦੇ ਉੱਤੇ ਵੀ ਨਾਮ ਦਾ ਪ੍ਰਕਾਸ਼ ਹੋ ਗਿਆ। ਹਾਂਜੀ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੇ ਪਾਸੇ ਵਧਾਈਆਂ ਆਉਣੀਆਂ ਸ਼ੁਰੂ ਹੋਈਆਂ, ਸਭ ਪਾਸਿਓਂ ਤੁਹਾਨੂੰ ਵੀ ਵਧਾਈਆਂ ਗੁਰੂ ਪਿਤਾ ਜੀ ਦੇ ਆਗਮਨ ਦੀਆਂ। ਔਰ ਮੈਂ ਅੰਦਰੋਂ ਅਰਦਾਸ ਕਰਦਾ, ਅੰਦਰੋਂ ਬਾਬਾ ਦੀਪ ਸਿੰਘ ਜੀ ਕਿਰਪਾ ਦਾ ਖਾਤਾ ਖੋਲਣ। ਇਹ ਸਤਿਗੁਰਾਂ ਦੀਆਂ ਵਧਾਈਆਂ ਸਾਡੇ ਘਰ ਵਿੱਚ ਦੋਵੇਂ ਦਾਤਾਂ ਲੈ ਕੇ ਆਉਣ, ਲੋਕ ਦੀਆਂ ਵੀ ਤੇ ਪਰਲੋਕ ਦੀਆਂ ਵੀ। ਹਾਂਜੀ ਦੋਵੇਂ ਦਾਤਾਂ, ਘਰ ਦੇ ਵਿੱਚ ਸੁੱਖ ਸ਼ਾਂਤੀ ਵੀ ਆਵੇ, ਬਰਕਤ ਵੀ ਪਵੇ, ਮਾਇਆ ਪੱਖੋਂ ਜੇ ਕਮੀਆਂ ਉਹ ਵੀ ਕਮੀਆਂ ਦੂਰ ਹੋਣ। ਵਿਆਹ ਨੂੰ ਕਈ ਸਾਲ ਬੀਤ ਗਏ, ਬੂਟੇ ਨਹੀਂ ਲੱਗੇ ਘਰਾਂ 'ਚ, ਉਹ ਵੀ ਬਖਸ਼ਿਸ਼ਾਂ ਵਰਤਣ, ਦੇ ਅਰੋਗਤਾ ਵੀ ਮਿਲੇ, ਸਭ ਦਾਤਾਂ ਮਿਲਣ। ਤੇ ਇਹਨਾਂ ਦਾਤਾਂ ਦੇ ਨਾਲ ਨਾਲ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਵੇਲਾ ਵੀ ਮਿਲੇ। ਸਤਿ ਸ੍ਰੀ ਅਕਾਲ। ਦੋਵੇਂ ਤਰ੍ਹਾਂ ਦੀ ਵਧਾਈ, ਲੋਕ ਤੇ ਪਰਲੋਕ ਦੇ ਸੁੱਖਾਂ ਦੀ ਵਧਾਈ ਸਾਡੇ ਸਾਰਿਆਂ ਦੇ ਘਰਾਂ 'ਚ ਆਵੇ। ਇਹ ਮੇਰੀ ਬੇਨਤੀ ਹੈ। ਕਈ ਸਾਲ ਬੀਤ ਗਏ, ਕਈ ਮਹੀਨੇ ਬੀਤ ਗਏ, ਕੋਈ ਕੰਮ ਰੁਕੇ ਪਏ ਨੇ, ਵੀਜ਼ੇ ਨਹੀਂ ਲੱਗਦੇ, ਫਲਾਣਾ ਕੰਮ ਰੁਕਿਆ ਪਿਆ, ਬਾਬਾ ਸਭ ਦੇ ਲਵਾ ਦੇਵੇ। ਇਹ ਮੇਰੀ ਅੰਦਰੋਂ ਅਰਦਾਸ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਸਾਰੇ ਪਾਸਿਓਂ ਨਾ ਉਸ ਸਮੇਂ ਵਧਾਈਆਂ ਆਉਣੀਆਂ ਸ਼ੁਰੂ ਹੋਈਆਂ। ਬਾਬਾ ਗੁਰਦਿੱਤਾ ਜੀ ਤੇ ਕੀਰਤਪੁਰ ਸਾਹਿਬ ਸਨ ਉਦੋਂ, ਪਰ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਰਿਸ਼ਤੇ ਵਿੱਚ ਦਾਦਾ ਜੀ ਲੱਗਦੇ ਨੇ, ਉਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਉਦੋਂ ਫੋਨ ਤੇ ਚੀਜ਼ਾਂ ਹੁੰਦੀਆਂ ਨਹੀਂ ਸੀ। ਚਿੱਠੀ ਲਿਖੀ, ਚਿੱਠੀ ਦੇ ਵਿੱਚ ਸੁਣਿਆ ਭੇਜਿਆ ਜੀ ਇਦਾਂ ਗੁਰੂ ਨਾਨਕ ਨੇ ਕਿਰਪਾ ਕੀਤੀ ਹੈ, ਤੁਹਾਡੇ ਘਰ ਪੋਤਰਾ ਹੋਇਆ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਗੁਰਦਿੱਤਾ ਜੀ ਚਿੱਠੀ ਵਿੱਚ ਲਿਖਦੇ, ਆਪ ਜੀ ਕਿਰਪਾ ਕਰੋ, ਇਹਦਾ ਨਾਮ ਵੀ ਆਪ ਹੀ ਰੱਖੋ। ਤੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਉੱਤੇ ਲਿਖਿਆ, ਜਦੋਂ ਛੇਵੇਂ ਪਾਤਸ਼ਾਹ ਸਾਈਂ ਨੂੰ ਇਹ ਸੁਣਿਆ ਮਿਲਿਆ ਨਾ, ਤੇ ਉਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇਗ ਲਈ ਕੜਾ ਪ੍ਰਸ਼ਾਦੀ ਤੇ ਹਰਮੰਦਰ ਸਾਹਿਬ ਗਏ ਨੇ ਸ਼ੁਕਰਾਨਾ ਕਰਨ। ਦੇਖੋ ਸਾਡੇ ਲਈ ਪੂਰਨੇ ਪਾਏ, ਪੂਰਨੇ। ਘਰ ਵਿੱਚ ਕੋਈ ਖੁਸ਼ੀ ਦਾ ਸਮਾਂ ਆਵੇ, ਨੇਮ ਵਧਾ ਤੇ ਦੇਗ ਕਰਾ ਕੇ ਸ਼ੁਕਰਾਨੇ ਦੀ ਅਰਦਾਸ ਕਰ। ਸਾਡੇ ਘਰਾਂ 'ਚ ਪੁੱਤ ਜੰਮ ਪਵੇ, ਪੁੱਤਰਾ ਜੰਮ ਪਵੇ, ਇਦਾਂ ਬੂਟੇ ਲੱਗ ਜਾਣ, ਕੋਈ ਖੁਸ਼ੀ ਦਾ ਸਮਾਂ ਆਵੇ, ਅਸੀਂ ਕਈ ਵਾਰੀ ਸੱਚ ਕਹਿੰਦੇ ਆ, ਮਾਸ ਸ਼ਰਾਬ ਦੀਆਂ ਪਲਟੀਆਂ ਵੀ ਦਿੰਦੇ ਆ, ਕਿੰਨੇ ਜੀਵਾਂ ਦੀ ਹੱਤਿਆ ਕਰ ਦਿੰਦੇ ਆ।
ਫਿਰ ਉਹ ਅਸੀਸਾਂ ਨਹੀਂ ਰਹਿੰਦੀਆਂ, ਬਦ ਅਸੀਸਾਂ ਬਣ ਜਾਂਦੀਆਂ। ਅੱਜ ਨਹੀਂ ਤੇ ਕੱਲ ਉਹ ਚੀਜ਼ ਭੁਗਤਣੀ ਪੈ ਜਾਂਦੀ ਹੈ। ਘਰ ਵਿੱਚ ਖੁਸ਼ੀ ਆਵੇ ਉਸ ਵੇਲੇ ਕੀ ਕਰਨਾ? ਗੁਰਬਾਣੀ ਸਖੀ ਆਨੰਦ ਗਾਵੇ। ਉਦੋਂ ਬਾਣੀ ਦੇ ਨਿਤਨੇਮ ਵਧਾ, ਨਿਤਨੇਮ ਦਾ ਪਹਿਰਾ ਵਧਾ, ਜਿੰਨਾ ਵਧਾ ਸਕਣਾ ਹੈ। ਤੇ ਫਿਰ ਦੇਖ ਕਰਾ ਕੇ ਗੁਰੂ ਦਾ ਸ਼ੁਕਰਾਨਾ ਕਰ ਦਾਤਿਆ, ਤੇਰੀ ਕਿਰਪਾ ਨਾਲ ਖੁਸ਼ੀ ਆਈ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਜਦੋਂ ਅਸੀਂ ਦੇਖ ਕਰਾ ਕੇ ਅਰਦਾਸ ਕਰਦੇ ਹਾਂ ਨਾ, ਮੈਂ ਅਮਰੀਕਾ, ਨਿਊਯਾਰਕ ਕੇ ਸਾਰਾ ਅਰਦਾਸ ਦਾ ਪ੍ਰਕਰਨ ਚੱਲਿਆ, ਜਿਹੜੇ ਤੁਸੀਂ ਰੋਜ਼ 3 ਤੋਂ 4 ਵੇਖਦੇ ਹੋ, ਉਹਨਾਂ ਨੂੰ ਪਤਾ ਹੈ। ਅਰਦਾਸ ਦੀ ਦੂਜੀ ਜੁਗਤੀ ਉਹਦੇ ਵਿੱਚ ਮੈਂ ਕੋਈ ਬੋਲੀ ਸੀ, ਕਦੀ ਵੀ ਅਰਦਾਸ ਖਾਲੀ ਹੱਥ ਨਹੀਂ ਕਰਨੀ। ਜਿਹੜਾ ਰੋਜ਼ ਨਿਤਨੇਮ ਕਰਦੇ ਹੋ ਤੇ ਅਰਦਾਸ ਉਦਾਂ ਹੀ ਕਰਦੇ ਆਪਾਂ, ਪਰ ਜਦੋਂ ਕੋਈ ਵਿਸ਼ੇਸ਼ ਅਰਦਾਸ ਕਰਨੀ ਨਾ, ਖਾਲੀ ਹੱਥ ਨਹੀਂ। ਕੜਾਹ ਪ੍ਰਸ਼ਾਦ ਦੀ ਦੇਖ ਹੱਥ ਵਿੱਚ ਹੋਵੇ, ਫਲਾਂ ਦਾ ਪ੍ਰਸ਼ਾਦ, ਕੁਝ ਵੀ ਪ੍ਰੇਮ ਭੇਟਾ। ਤੇ ਜੇ ਮੰਨ ਲਓ ਕੁਝ ਵੀ ਨਹੀਂ, ਗਰੀਬੀ ਬਹੁਤ ਜ਼ਿਆਦਾ ਘਰ ਦੇ ਵਿੱਚ, ਤੇ ਉਸ ਸਮੇਂ ਭਾਵੇਂ ਬਾਬਾ ਨੰਦ ਸਿੰਘ ਜੀ ਬਚਨ ਕਰਦੇ ਸੀ, 2 ਦਾਤਣਾ ਹੀ ਲੈ ਜਾ, ਪਰ ਖਾਲੀ ਹੱਥ ਅਰਦਾਸ ਨਹੀਂ। ਜਦੋਂ ਤੂੰ ਇਤਨਾ ਪ੍ਰੇਮ ਭੇਟਾ ਲੈ ਕੇ ਅਰਦਾਸ ਕਰੇਗਾ ਨਾ, ਗੁਰੂ ਪਿਤਾ ਤੇਰੀ ਅਰਦਾਸ ਨੂੰ ਸੁਣਨਗੇ ਨਹੀਂ, ਤੇਰੀ ਅਰਦਾਸ ਨੂੰ ਮੰਨ ਲੈਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲਖੋ ਨ ਜੀ, ਧੰਨ ਬਾਬਾ ਦੀਪ ਸਿੰਘ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕੜਾਹ ਪ੍ਰਸ਼ਾਦ ਦੀ ਦੇਖ ਖਾਚੇ ਲਈ, ਤੇ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਨ ਹਰਮੰਦਰ ਸਾਹਿਬ, ਤੇ ਅਰਦਾਸ ਕਰਨ ਤੋਂ ਬਾਅਦ ਮਹਾਰਾਜ ਜੀਆਂ ਨੇ ਨਾਮ ਪਤਾ ਕੀ ਰੱਖਿਆ? ਹਰ ਰਾਏ। ਹਰੀ ਕੌਣ ਹੈ? ਵਾਹਿਗੁਰੂ। ਹਰੀ ਕੌਣ ਹੈ? ਵਾਹਿਗੁਰੂ। ਪ੍ਰਕਾਸ਼ ਵਾਹਿਗੁਰੂ, ਰਾਏ ਦਾ ਮਤਲਬ ਪ੍ਰਕਾਸ਼। ਨਾਮ ਉਹ ਰੱਖ ਦਿੱਤਾ ਹਰ ਰਾਏ, ਕਿ ਵਾਹਿਗੁਰੂ ਦਾ ਪ੍ਰਕਾਸ਼, ਵਾਹਿਗੁਰੂ ਦਾ ਪ੍ਰਕਾਸ਼। ਤੇ ਸੱਚੀ ਗੱਲ ਏ, ਜਿਹੜਾ ਗੁਰੂ ਹਰ ਰਾਏ ਸਾਹਿਬ ਜੀ ਨੂੰ ਗੁਰੂ ਪਿਤਾ ਨੂੰ ਧੰਨ ਕਹਿੰਦਾ ਨਾ, ਉਹਦੇ ਅੰਦਰ ਵੀ ਵਾਹਿਗੁਰੂ ਦੇ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤਾਂ ਹੀ ਤੇ ਮੈਂ ਵਾਰ-ਵਾਰ ਕੀਰਤਨ ਵਿੱਚ ਇੱਕੋ ਗੱਲ ਵਾਰ-ਵਾਰ ਕਹਿੰਦੇ ਆ, ਧੰਨ ਗੁਰੂ ਰਾਮਦਾਸ, ਧੰਨ ਬਾਬਾ ਦੀਪ ਸਿੰਘ ਜੀ। ਨਾਮ ਲੈ ਲੈ ਕੇ ਕਿਤੇ ਸਾਡੇ ਹਿਰਦਿਆਂ ਦੇ ਅੰਦਰ ਵੀ ਗੁਰੂ ਦੇ ਨਾਮ ਦਾ ਪ੍ਰਕਾਸ਼ ਹੋ ਜਾਏ। ਨਾਮ ਰੱਖਿਆ ਹਰ ਰਾਏ, ਵਾਹਿਗੁਰੂ ਪ੍ਰਕਾਸ਼, ਵਾਹਿਗੁਰੂ ਦਾ ਪ੍ਰਕਾਸ਼ ਆਇਆ ਸਾਡੇ ਗ੍ਰਹਿ ਵਿਖੇ ਪੋਤਰੇ ਦੇ ਰੂਪ 'ਚ। ਨਾਵਾਂ 'ਚ ਵੀ ਬੜਾ ਬਲ ਹੁੰਦਾ ਹੈ, ਨਾਵਾਂ 'ਚ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਖਤੇ ਜਿਗਰਾਂ ਦੇ ਨਾਮ ਕਦੀ ਲਓ, ਤੇ ਜਦੋਂ ਅਸੀਂ ਨਾਮ ਲੈਨੇ ਆ, ਤੇ ਉਹ ਨਾਮ ਜਦੋਂ ਲੈਨੇ ਆ ਨਾ, ਅੰਦਰ ਪੂਰੀ ਬੈਟਰੀ ਚਾਰਜ ਹੋ ਜਾਂਦੀ। ਕੀ ਨਾਮ ਰੱਖੇ? ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਉਹ ਨਾਮ ਲੈਣ ਨਾਲ ਹੀ ਡਿੱਗੇ ਹੋਏ ਮਨਾਂ ਨੂੰ ਆ ਸਹਾਰਾ ਮਿਲ ਜਾਂਦਾ ਹੈ। ਅਸੀਂ ਨਾਮ ਵੀ ਇਦਾਂ ਦੇ ਰੱਖਣੇ ਨੇ, ਅਸੀਂ ਹਰ ਗੱਲ ਚੋਂ ਸਿੱਖਣਾ ਹੈ, ਹਰ ਗੱਲ ਚੋਂ। ਬੱਚਿਆਂ ਦੇ ਨਾਮ ਵੀ ਇਹੋ ਜਿਹੇ ਰੱਖਣੇ, ਜਿਨ੍ਹਾਂ ਨਾਮਾਂ ਨੂੰ ਲੈਣ ਦੇ ਨਾਲ ਪਿਆਰਿਓ ਪਰਮੇਸ਼ਰ ਦਾ ਨਾਮ ਚੇਤੇ ਆਵੇ। ਮੈਂ ਅੱਗੇ ਵੀ ਗੱਲ ਸੁਣਾਈ ਸੀ, ਮੈਂ ਪਟਿਆਲੇ ਸਾਂ ਅੱਜ ਤੋਂ 15-16 ਸਾਲ ਪਹਿਲੇ। 6-7 ਮਹੀਨੇ ਦਾ ਬੱਚਾ ਬੀਬੀ ਨੇ ਕੁੱਛੜ ਚੁੱਕਿਆ ਮੇਰੇ ਕੋਲ ਲੈ ਕੇ ਆਈ, ਕਹਿੰਦੀ ਰਾਤੀ ਚੀਕਾਂ ਬੜੀਆਂ ਮਾਰਦਾ ਹੈ। ਮੈਂ ਕਿਹਾ ਨਾ ਕੀ? ਕਹਿੰਦੀ ਚੀਕੂ। ਕਹਿੰਦੀ ਚੀਕਾਂ ਬੜੀਆਂ ਮਾਰਦਾ। ਮੈਂ ਕਿਹਾ ਨਾ ਕੀ? ਕਹਿੰਦੀ ਚੀਕੂ। ਮੈਂ ਕਿਹਾ ਚੀਕੂ ਨੇ ਤੇ ਚੀਕਾਂ ਹੀ ਮਾਰਨੀਆਂ ਹੈ। ਸੱਚੀ ਗੱਲ ਹੈ ਨਾ। ਨਾਮ ਵੀ ਇਹੋ ਜਿਹੇ ਰੱਖਿਆ ਕਰੋ, ਜਿਨ੍ਹਾਂ ਨਾਵਾਂ ਨੂੰ ਸੁਣ ਕੇ, ਜਿਨ੍ਹਾਂ ਨਾਵਾਂ ਨੂੰ ਲੈਣ ਲੱਗਿਆ ਆ ਤੁਹਾਨੂੰ ਤੁਹਾਡੇ ਪਰਮੇਸ਼ਰ ਦੀ ਯਾਦ ਆਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲਖੋ ਨ ਜੀ, ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਗੁਰੂ ਹਰ ਰਾਏ ਸਾਹਿਬ ਨਾਮ ਰੱਖਿਆ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ। ਅੱਜ ਉਹਨਾਂ ਦਾ ਆਗਮਨ ਦਿਨ ਆਪਾਂ ਮਨਾ ਰਹੇ ਹਾਂ। 2 ਗੱਲਾਂ ਮੈਂ ਉਹਨਾਂ ਦੇ ਜੀਵਨ ਵਿੱਚੋਂ ਬਿਲਕੁਲ ਟੂਕ ਮਾਤਰ ਸਮੇਂ 'ਚ, ਤੁਹਾਨੂੰ ਪਤਾ 1 ਮਿੰਟ ਵੀ ਮੇਰਾ ਲੇਟ ਕਰਨ ਦਾ ਸੁਭਾਅ ਨਹੀਂ ਟਾਈਮ ਨੂੰ। 2 ਬੇਨਤੀਆਂ ਆਪਾਂ ਕਰਨੀਆਂ ਸਤਿਗੁਰੂ ਸੇਵਾ ਲੈਣ। ਪਹਿਲੀ ਬੇਨਤੀ ਧਿਆਨ ਨਾਲ ਸੁਣਿਓ। ਗੁਰੂ ਹਰ ਰਾਏ ਸਾਹਿਬ ਜੀ ਨਾਲ ਆਰਾਮ ਕਰ ਰਹੇ, ਆਰਾਮ ਅਵਸਥਾ 'ਚ ਨੇ। ਸੰਗਤਾਂ ਆਈਆਂ ਮਹਾਰਾਜ ਜੀਆਂ ਦੇ ਦੀਦਾਰ ਕਰਨ, ਤੇ ਆਈਆਂ ਨੇ ਸੰਗਤਾਂ
ਜੋਟੀਆਂ ਵਿੱਚ ਕੀਰਤਨ ਕਰਦਿਆਂ ਕਰਦਿਆਂ ਪਿਆਰ ਵਾਲੀ ਸੰਗਤ ਸੀ। ਜਦੋਂ ਆਏ ਬੇਨਤੀ ਕੀਤੀ ਸਿੱਖ ਨੂੰ ਮਹਾਰਾਜ ਦੇ ਦੀਦਾਰ ਕਰਨੇ। ਕਹਿੰਦੇ ਜੀ ਮਹਾਰਾਜ ਤੇ ਆਰਾਮ ਕਰ ਰਹੇ ਨੇ, ਕਦੀ ਇਹ ਹਲਕਾ ਫੁਰਨਾ ਨਹੀਂ ਬਣਾਉਣਾ। ਗੁਰੂ ਪਿਤਾ ਜੀ ਸੁੱਤੇ, ਗੁਰੂ ਕਦੀ ਸੌਂਦਾ ਨਹੀਂ। ਭੋਲੀ ਮਾਲਣੀ ਹੈ ਇਹੋ ਸਤਿਗੁਰ ਜਾਗਤਾ ਹੈ ਦਿਓ। ਬਾਬਾ ਨੰਦ ਸਿੰਘ ਜੀ ਤੇ ਇੱਥੋਂ ਤੱਕ ਬਚਨ ਕਰਦੇ ਸੀ, ਕਹਿੰਦੇ ਜਿਸ ਦਿਨ ਗੁਰੂ ਸੌਂ ਗਿਆ ਉਸ ਦਿਨ ਪਰਲੋ ਆ ਜਾਏਗੀ। ਗੁਰੂ ਕਦੀ ਸੌਂਦਾ ਨਹੀਂ, ਆਰਾਮ ਅਵਸਥਾ ਚ ਨੇ ਮਾਲਕ। ਸਿੱਖ ਨੂੰ ਜਦੋਂ ਬੇਨਤੀ ਕੀਤੀ ਜੀ ਦਰਸ਼ਨ ਕਰਨੇ, ਕਹਿੰਦੇ ਜੀ ਉਹ ਆਰਾਮ ਕਰ ਰਹੇ ਮਹਾਰਾਜ। ਤੇ ਭਾਵਨਾ ਵਾਲੀ ਸੰਗਤ ਸੀ, ਕਹਿੰਦੇ ਮਹਾਰਾਜ ਦਾ ਇੰਤਜ਼ਾਰ ਕਰਨਾ ਹੈ। ਚਲੋ ਇਹ ਵੀ ਭਗਤੀ ਬਣ ਜੇ, ਇੰਤਜ਼ਾਰ ਕਰਨਾ ਵੀ। ਉਹਨਾਂ ਨੇ ਜੋਟੀਆਂ ਦੇ ਵਿੱਚ ਜ਼ਮੀਨ ਤੇ ਬਹਿ ਗਏ ਤੇ ਕੀਰਤਨ ਕਰਨਾ ਸ਼ੁਰੂ ਕਰਤਾ। ਮਹਾਰਾਜ ਪਲੰਗ ਤੇ ਆਰਾਮ ਕਰ ਰਹੇ। ਕੁਝ ਮਿੰਟਾਂ ਦੇ ਬਾਅਦ ਮਹਾਰਾਜ ਦੇ ਕੰਨਾਂ 'ਚ ਆਵਾਜ਼ ਪਈ ਕੀਰਤਨ ਦੀ, ਅੱਖ ਖੁੱਲੀ। ਜਿੱਧਰੋਂ ਆਵਾਜ਼ ਪਈ ਉਧਰ ਜਦੋਂ ਧਿਆਨ ਗਿਆ ਤੇ ਮਹਾਰਾਜ ਨੇ ਕੀ ਵੇਖਿਆ, ਕੁਝ ਪ੍ਰੇਮ ਵਾਲੀਆਂ ਸੰਗਤਾਂ ਜੋਟੀਆਂ ਦੇ ਵਿੱਚ ਨਾ ਜ਼ਮੀਨ ਤੇ ਬਹਿ ਕੇ ਕੀਰਤਨ ਕਰ ਰਹੀਆਂ। ਤੇ ਮਹਾਰਾਜ ਕੋਲੋਂ ਰਿਹਾ ਨਾ ਗਿਆ ਤੇ ਮਹਾਰਾਜ ਇੱਕਦਮ ਕਾਹਲੀ ਦੇ ਨਾਲ ਉੱਠੇ ਪਲੰਗ ਤੋਂ, ਤੇ ਪਲੰਗ ਦੀ ਬਾਈ ਮਹਾਰਾਜ ਦੇ ਗੋਡੇ ਤੇ ਵੱਜੀ ਤੇ ਗੋਡੇ ਨੂੰ ਵੀ ਸੱਟ ਲੱਗ ਗਈ। ਏਡੀ ਕਾਹਲੀ ਵਿੱਚ ਉੱਠੇ ਤੇ ਜਿਹੜੇ ਕੋਲ ਖਲੋਤੇ ਨਾਲ ਪਿਆਰੀਆਂ ਸੰਗਤਾਂ ਕਹਿੰਦੀਆਂ ਮਹਾਰਾਜ ਆਪ ਦੀ ਸਹਿਜ ਦੀ ਮੂਰਤ, ਅੱਜ ਏਡੀ ਕਾਹਲੀ, ਗੋਡੇ ਤੇ ਵੀ ਸੱਟ ਲੱਗ ਗਈ। ਤੇ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਨੇ ਉਸ ਵੇਲੇ ਜਵਾਬ ਪਤਾ ਕੀ ਦਿੱਤਾ, ਕਹਿੰਦੇ ਅਸੀਂ ਆਰਾਮ ਕਰ ਰਹੇ ਹਾਂ ਪਲੰਗ ਦੇ ਉੱਤੇ, ਸੰਗਤਾਂ ਜ਼ਮੀਨ ਤੇ ਬਹਿ ਕੇ ਬਾਣੀ ਪੜ ਰਹੀਆਂ ਨੇ। ਇਹ ਸਾਡੇ ਕੋਲੋਂ ਅੱਜ ਗੁਰੂ ਨਾਨਕ ਦੀ ਬਾਣੀ ਦੀ ਬੇਦਬੀ ਹੋ ਰਹੀ ਸੀ। ਓਹੋ ਦੇਖੋ, ਹੁਣ ਗੁਰੂ ਨਾਨਕ ਦੇ ਘਰ ਦੇ ਮਾਲਕ ਤੇ ਇਹ ਕਹਿਣ। ਤੇ ਫਿਰ ਉਸ ਵੇਲੇ ਇਹ ਬਚਨ ਵੀ ਉਚਾਰਿਆ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਜਿਹਦੇ ਅੰਦਰ ਬਾਣੀ ਦਾ ਭੈ ਨਹੀਂ, ਬਾਣੀ ਦਾ ਅਦਬ ਨਹੀਂ, ਉਹ ਸਾਡਾ ਸਿੱਖ ਹੀ ਨਹੀਂ। ਮਹਾਰਾਜ ਨੇ ਇਹ ਉਚਾਰਿਆ। ਇਹ ਨਿੱਕੀ ਜੀ ਗੱਲ ਤੋਂ ਆ ਸਿੱਖਿਆ ਲੈ ਲਓ। ਅਸੀਂ ਜੇ ਅਣਜਾਣ ਪੁਣੇ ਦੇ ਵਿੱਚ ਕਿਤੇ ਗੁਰਬਾਣੀ ਦੀ ਬੇਦਬੀ ਕਰਦੇ ਆ ਨਾ, ਤੇ ਬੇਦਬੀ ਕਰਨੀ ਛੱਡੀਏ। ਹਾਂਜੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਨਿੱਕੀ ਜੀ ਗੱਲ ਤੋਂ ਅਸੀਂ ਕੀ ਸਿੱਖਣਾ? ਜੇ ਕਿਤੇ ਅਣਜਾਣ ਪੁਣੇ 'ਚ ਬੇਦਬੀ ਕਰਦੇ ਆ ਨਾ, ਕਰਨੀ ਛੱਡੀਏ ਜੀ। ਕਈ ਵਾਰੀ ਸਾਡੇ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਦੇ ਕਾਰਡ ਹੁੰਦੇ ਨੇ, ਮ੍ਰਿਤਕ ਦੇ ਕਾਰਡ ਆ ਜਾਂਦੇ, ਉੱਪਰ ਬਾਣੀ ਦੀਆਂ ਪੰਕਤੀਆਂ ਲਿਖੀਆਂ ਹੁੰਦੀਆਂ। ਅਸੀਂ ਵੇਖਦੇ ਹਾਂ ਤਰੀਕ ਲੰਘ ਗਈ, ਕਾਰਡ ਪਾੜਿਆ ਤੇ ਕੂੜੇ ਦੇ ਡੱਬੇ 'ਚ ਸੁੱਟਤਾ। ਭੁੱਲ ਜਾਂਦੇ ਆ ਬਾਣੀ ਦੀਆਂ ਪੰਕਤੀਆਂ ਵੀ ਕੂੜੇ ਦੇ ਡੱਬੇ 'ਚ ਚਲੀਆਂ ਗਈਆਂ। ਹਾਂਜੀ ਸੱਚਾਈ ਏ। ਕਈ ਵਾਰੀ ਅਖਬਾਰਾਂ ਦੇ ਵਿੱਚ ਗੁਰੂ ਪਿਤਾ ਦੀਆਂ ਤਸਵੀਰਾਂ ਛਪਦੀਆਂ ਨੇ, ਬਾਣੀ ਦੀਆਂ ਪੰਕਤੀਆਂ ਛਪਦੀਆਂ। ਅਸੀਂ ਅਖਬਾਰ ਦੀ ਡੇਟ ਲੰਘਦੀ ਪੜ੍ਹੀ, ਕੂੜੇ ਦੇ ਡੱਬੇ 'ਚ, ਜਾਂ ਰੱਦੀ ਵਾਲੇ ਨੂੰ ਵੇਚਦੀ ਅਖਬਾਰ। ਉਹ ਪੈਰਾਂ 'ਚ ਵੀ ਰੁਲਦੀ ਹੈ। ਫਲਸ਼ਾਂ ਦੇ ਉੱਤੇ ਬਹਿ ਕੇ ਕਈ ਵਾਰੀ ਅਸੀਂ ਇਦਾਂ ਅਖਬਾਰਾਂ ਪੜ੍ਹਦੇ ਹਾਂ, ਵਿੱਚ ਗੁਰੂ ਪਿਤਾ ਦੀਆਂ ਤਸਵੀਰਾਂ ਹੁੰਦੀਆਂ। ਕਈ ਕਹਿੰਦੇ ਜੀ ਅਖਬਾਰਾਂ ਵਾਲਿਆਂ ਨੂੰ ਦੇਣੀਆਂ ਨਹੀਂ ਚਾਹੀਦੀਆਂ। ਨਹੀਂ, ਉਹਨਾਂ ਨੇ ਪ੍ਰਚਾਰ ਕਰਨਾ, ਉਹ ਦੇਣੇ ਤਸਵੀਰਾਂ, ਉਹ ਬਾਣੀ ਦੀਆਂ ਪੰਕਤੀਆਂ। ਘਰ ਘਰ 'ਚ ਬਾਣੀ ਪਹੁੰਚੇ, ਪਰ ਅੱਗੋਂ ਤੇਰਾ ਫਰਜ਼ ਬਣਦਾ ਇਹਨੂੰ ਕਿਵੇਂ ਸੰਭਾਲਣਾ। ਘਰ ਦੇ ਵਿੱਚ ਇੱਕ ਨਿੱਕਾ ਜਿਹਾ ਥੈਲਾ ਲਾਣਾ, ਕੋਈ ਗੁਰਬਾਣੀ ਲਿਖੇ ਕਾਰਡ ਆਏ ਨੇ, ਅਖਬਾਰਾਂ ਨੇ, ਉਹਨਾਂ ਨੂੰ ਉਹ ਥੈਲੇ ਵਿੱਚ ਪਾਈ ਚੱਲ। ਮਹੀਨੇ 2 ਮਹੀਨੇ ਬਾਅਦ ਜਦੋਂ ਥੈਲਾ ਭਰ ਜੇ, ਸਾਰੇ ਇਸ ਸਮਾਨ ਨੂੰ, ਸਾਰੀਆਂ ਇਹ ਚੀਜ਼ਾਂ ਨੂੰ, ਸਾਰੇ ਇਹ ਕਾਰਡਾਂ ਨੂੰ ਤੂੰ ਅਗਨ ਭੇਟ ਕਰ ਤੇ ਸਾਰੀ ਰਾਖ ਜਿਹੜੀ ਵਗਦੇ ਹੋਏ ਪਾਣੀ 'ਚ ਵਹਾ ਦੇ। ਕਿੱਡੀ ਵੱਡੀ ਬੇਦਬੀ ਤੋਂ ਬਚੇਗਾ। ਕਈ ਦੁਕਾਨਦਾਰਾਂ ਨੇ ਬਿੱਲ ਬੁੱਕਾਂ ਦੇ ਉੱਤੇ ਬਾਣੀ ਦੀਆਂ ਪੰਕਤੀਆਂ ਲਿਖੀਆਂ ਹੁੰਦੀਆਂ। ਕਦੀ ਬਿੱਲ ਜੇ ਕਿਤੇ ਗਲਤ ਕੱਟਿਆ ਗਿਆ, ਪਾੜਿਆ, ਬਾਜ਼ਾਰ 'ਚ ਸੁੱਟ ਦਿੱਤਾ। ਇਦਾਂ ਨਹੀਂ, ਵੱਖਰੇ ਥੈਲੇ ਲਾਓ। ਜਿੰਨਾ ਬਾਣੀ ਦਾ ਅਦਬ ਕਰੋਗੇ, ਬਾਬਾ ਨੰਦ ਸਿੰਘ ਸਾਹਿਬ ਦੇ ਇੱਥੋਂ ਤੱਕ ਬਚਨ ਕਰਦੇ ਸੀ, ਕਹਿੰਦੇ ਜਿੰਨਾ ਸਤਿਕਾਰ ਤੂੰ ਗੁਰੂ ਦੀ ਬਾਣੀ ਦਾ ਕਰੇਗਾ, ਗੁਰੂ ਨਾਨਕ ਕਈ ਗੁਣਾ ਵਧਾ ਕੇ ਜਗਤ ਵਿੱਚ ਤੇਰਾ ਸਤਿਕਾਰ ਕਰਾਏਗਾ। ਹਾਂਜੀ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ ਧੰਨ ਬਾਬਾ ਦੀਪ ਸਿੰਘ। ਬਾਣੀ ਦਾ ਵੱਧ ਤੋਂ ਵੱਧ ਸਤਿਕਾਰ ਕਰੀਏ, ਵੱਧ ਤੋਂ ਵੱਧ ਜਿੰਨਾ ਕਰ ਸਕਦੇ ਆ ਕਰੋ ਸਤਿਕਾਰ। ਜਿਨ੍ਹਾਂ ਨੇ ਸਤਿਕਾਰ ਕੀਤਾ ਉਹਨਾਂ ਨੇ ਹਿੱਕ ਤੇ ਹੱਥ ਮਾਰ ਕੇ ਕਹਿਣਾ, ਗੁਰੂ ਗ੍ਰੰਥ ਸਾਹਿਬ ਵੱਲ ਇਸ਼ਾਰਾ ਕਰਕੇ ਬਾਬਾ ਨੰਦ ਸਿੰਘ ਜੀ ਨੇ ਹਿੱਕ ਤੇ ਹੱਥ ਮਾਰਨਾ। ਕਹਿੰਦੇ ਕੋਈ ਕਿਤਾਬ ਕਹਿੰਦਾ ਗੁਰੂ ਗ੍ਰੰਥ ਸਾਹਿਬ ਨੂੰ, ਕੋਈ ਵਰਕੇ, ਕੋਈ ਸ਼ਾਹੀ, ਕੋਈ ਜਿਲਦ ਕਹਿੰਦਾ। ਕਹਿੰਦੇ ਮੇਰੀ ਰਸਨਾ ਸੜ ਜਾਵੇ ਜੇ ਕਵੇ ਕਿਤਾਬ ਹੈ। ਕਹਿੰਦੇ ਕੋਈ ਮੇਰੀਆਂ ਅੱਖਾਂ ਨਾਲ ਵੇਖੋ ਤਾਂ ਸਹੀ,
ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਅੱਖਰ ਗੁਰੂ ਨਾਨਕ ਜੀ ਦਾ ਨੇਤਰ ਹੈ। ਇੱਕ ਇੱਕ ਅੱਖਰ, ਬਸ ਲੋੜ ਏ ਤੇਰੀ ਭਾਵਨਾ ਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਹ ਅੱਜ ਗੁਰੂ ਹਰਿਰਾਏ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਇੱਕ ਇਹ ਵੱਡੀ ਸਿੱਖਿਆ, ਇੱਕ ਸਿੱਖਿਆ ਹੋਰ ਬਾਪੂ ਜੀ ਸੇਵਾ ਲੈਣ। ਸਾਰੀ ਸੰਗਤ ਕਿਰਪਾ ਕਰਿਓ, ਇੱਕ ਵਾਰੀ ਪੁੱਛ ਲਾਂ ਚੜ੍ਹਦੀ ਕਲਾ 'ਚ ਹੋ। ਸਤਿ ਸ੍ਰੀ ਅਕਾਲ। ਸਭ ਦੀ ਪੂਰੀ ਚੜ੍ਹਦੀ ਕਲਾ, ਪਰ ਕਈਆਂ ਦੀ ਅੱਧੀ ਕਿਉਂ ਹੈ? ਸ੍ਰੀ ਅਕਾਲ। ਕੀਰਤਪੁਰ ਸਾਹਿਬ ਦੀ ਧਰਤੀ, ਇੱਕ ਸਿੱਖ ਨੇ ਮਹਾਰਾਜ ਕੋਲੋਂ ਆ ਕੇ ਸਵਾਲ ਕੀਤਾ ਬੇਨਤੀ ਰੂਪ 'ਚ। ਮਹਾਰਾਜ ਬਾਣੀ ਪੜ੍ਹਦੇ ਆ, ਪਰ ਬਾਣੀ ਪੜ੍ਹਦੇ ਆ ਰਸ ਨਹੀਂ ਆਉਂਦਾ। ਅਸੀਂ ਵੀ ਕਈ ਵਾਰੀ ਜਪਜੀ ਸਾਹਿਬ ਦੇ ਪਾਠ ਕਰਦੇ ਆ, ਸੁਖਮਨੀ ਸਾਹਿਬ ਦੇ ਪਾਠ ਕਰਦੇ ਆ, ਰਸ ਨਹੀਂ ਆਉਂਦਾ। ਕਿੰਨੀ ਕਿੰਨੀ ਬਾਣੀ ਪੜ੍ਹਦੇ ਪਰ ਅੰਦਰ ਰਸ ਨਹੀਂ ਆਉਂਦਾ। ਕਹਿੰਦਾ ਮਹਾਰਾਜ ਬਾਣੀ ਪੜ੍ਹਦੇ ਆ ਪਰ ਰਸ ਨਹੀਂ ਆਉਂਦਾ। ਸਤਿਗੁਰੂ ਕਿ ਇਹ ਬਾਣੀ ਪੜ੍ਹੀ ਹੋਏ ਦਾ ਕੋਈ ਅਸਰ ਪਏਗਾ ਮਨ ਦੇ ਉੱਤੇ? ਕਿ ਬਾਣੀ ਪੜ੍ਹੀ ਜਾ ਰਹੇ ਪੜ੍ਹੀ ਜਾ ਰਹੇ ਰਸ ਨਹੀਂ ਆ ਰਿਹਾ। ਇਹੋ ਜੀ ਪੜ੍ਹੀ ਹੋਈ ਬਾਣੀ ਦਾ ਅਸਰ ਪਏਗਾ ਕੋਈ ਮਨ ਦੇ ਉੱਤੇ? ਪਰ ਕਹਿੰਦੇ ਆਓ ਚੱਲੀਏ ਸ਼ਿਕਾਰ ਕਰਨ ਵਾਸਤੇ। 2200 ਘੋੜ ਸਵਾਰ ਨਾਲ ਸੀ। ਸਿੱਖ ਨਾਲ ਨੇ ਜਿੰਨੇ ਸਵਾਲ ਕੀਤਾ ਉਹ ਵੀ ਕਈ ਸੰਗਤਾਂ ਵੀ ਨਾਲ ਤੁਰ ਪਈਆਂ। ਮਹਾਰਾਜ ਸ਼ਿਕਾਰ ਕਰਨ ਵਾਸਤੇ ਗਏ ਤੇ ਮਹਾਰਾਜ ਨਾ ਨਿਵੇਕਲੇ ਢੰਗ ਦਾ ਸ਼ਿਕਾਰ ਕਰਦੇ ਸੀ। ਨਿਵੇਕਲੇ ਢੰਗ ਦਾ, ਜਿਸ ਜਾਨਵਰ ਦਾ ਸ਼ਿਕਾਰ ਕਰਨਾ ਜੰਗਲ ਵਿੱਚ, ਉਹਨੂੰ ਫੜ ਕੇ ਲੈ ਆਉਣਾ ਤੇ ਉਹਨੂੰ ਪਿਆਰ ਦੇ ਨਾਲ ਪਾਲਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਦੀ ਪ੍ਰਤਪਾਲਣਾ ਕਰਨੀ, ਉਹਨੂੰ ਪਾਲਣਾ। ਮਹਾਰਾਜ ਦਾ ਸ਼ਿਕਾਰ ਇਹ ਸੀ। ਇਹ ਸ਼ਿਕਾਰ ਕੋਈ ਵੀ ਗੁਰੂ ਪਿਤਾ ਸ਼ਿਕਾਰ ਕਰਦੇ ਰਹੇ। ਜੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸ਼ਿਕਾਰ ਕੀਤਾ, ਜਿਸ ਜੀ ਦਾ ਸ਼ਿਕਾਰ ਕੀਤਾ ਉਹਦਾ ਉਧਾਰ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਸ ਜੀ ਦਾ ਸ਼ਿਕਾਰ ਕੀਤਾ ਉਹਦਾ ਉਧਾਰ ਕੀਤਾ। ਤੇ ਗੁਰੂ ਹਰਿਰਾਏ ਸਾਹਿਬ ਜਦੋਂ ਸ਼ਿਕਾਰ ਕਰਨ ਜਾਂਦੇ ਸੀ ਤੇ ਪੰਛੀਆਂ ਨੂੰ, ਪਸ਼ੂਆਂ ਨੂੰ, ਜਿਹਦਾ ਸ਼ਿਕਾਰ ਕਰਨਾ ਉਹਨਾਂ ਨੂੰ ਲੈ ਆਉਣਾ, ਉਹਨਾਂ ਨੂੰ ਪਾਲਣਾ, ਉਹਨਾਂ ਨੂੰ ਦਾਣਾ ਪਾਉਣਾ, ਉਹਨਾਂ ਨੂੰ ਖਾਣਾ ਪਾਉਣਾ, ਉਹਨਾਂ ਨੂੰ ਖੁਰਾਕ ਦੇਣੀ। ਇਦਾਂ ਸੇਵਾ ਕਰਨੀ ਮਹਾਰਾਜ ਨੇ। ਆ ਗੁਰੂ ਹਰਿਰਾਏ ਸਾਹਿਬ ਜੀ ਦਾ ਪਾਇਆ ਪੂਰਨਾ ਹੀ ਹੈ ਜਿਹੜਾ ਜੀ ਦੇ ਆ ਪ੍ਰਵਾਨ ਪਾਰਕ ਬਣ ਰਿਹਾ ਇੱਥੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਦੋਂ ਬਣ ਕੇ ਤਿਆਰ ਹੋਏਗਾ ਨਾ, ਕਿਉਂਕਿ ਕਈ ਵਾਰੀ ਸਮਾਂ ਲੱਗ ਜਾਂਦਾ ਹਰ ਚੀਜ਼ ਨੂੰ, ਜਦੋਂ ਬਣ ਕੇ ਤਿਆਰ ਹੋਏਗਾ ਤੁਹਾਡਾ ਵੀ ਸਿਰ ਝੁਕੇਗਾ ਕਿ ਸ਼ੁਕਰ ਹੈ ਦਾਤਿਆ, ਸਾਡਾ ਨਿੱਕਾ ਨਿੱਕਾ ਇਹ ਦਿੱਤਾ ਕਣਕਾਂ ਤੂੰ ਲਵਾਇਆ ਇੱਥੇ। ਕਿਵੇਂ ਪੰਛੀਆਂ ਦੀਆਂ ਬੇਜ਼ੁਬਾਨਾਂ ਦੀਆਂ ਸੀਸਾਂ ਮਿਲ ਰਹੀਆਂ ਨੇ ਜਦੋਂ ਵੇਖੋਗੇ ਆਪਣੀਆਂ ਅੱਖਾਂ ਨਾਲ। ਇਹ ਮਹਾਰਾਜ ਦੀ ਬਖਸ਼ਿਸ਼ ਚੱਲ ਰਹੀ। ਤਾਂ ਖੈਰ ਮਹਾਰਾਜ ਕਹਿੰਦੇ ਆ ਉਹ ਸ਼ਿਕਾਰ ਕਰਨ ਚੱਲੀਏ। ਜਦੋਂ ਗਏ ਸਾਰੇ ਨਾਲ ਤੇ ਮਹਾਰਾਜ ਘੋੜੇ ਤੇ ਸਵਾਰ ਸੀ ਤੇ ਸਾਹਮਣੇ ਨਾ ਕੋਈ ਚਮਕਦੀ ਹੋਈ ਚੀਜ਼ ਨਜ਼ਰ ਆਈ। ਮਹਾਰਾਜ ਨੇ ਇੱਕ ਸਿੱਖ ਨੂੰ ਕਿਹਾ ਵੇਖੋ ਕੀ ਹੈ। ਉਹ ਜਦੋਂ ਗਿਆ ਤੇ ਕੀ ਵੇਖਦਾ, ਘੜੇ ਦੀ ਠੀਕੜੀ ਏ, ਉਹ ਚਮਕ ਰਹੀ ਏ। ਮਹਾਰਾਜ ਕਹਿੰਦੇ ਭਾਈ ਇਹ ਠੀਕੜੀ ਏ, ਚਮਕ ਰਹੀ ਏ, ਕਿਉਂ ਚਮਕਦੀ? ਕਹਿੰਦਾ ਮਹਾਰਾਜ ਇਉਂ ਲੱਗਦਾ ਹੈ ਜਿਵੇਂ ਇਹਦੇ ਵਿੱਚ ਨਾ ਕੁਝ ਸਮਾਂ ਘਿਓ ਪਿਆ ਰਿਹਾ। ਘੜਾ ਟੁੱਟ ਵੀ ਗਿਆ, ਟੁਕੜੇ ਵੀ ਹੋ ਗਿਆ, ਪਰ ਘੜਾ ਟੁੱਟਣ ਤੋਂ ਬਾਅਦ ਵੀ ਘਿਓ ਦੀ ਥੰਧਿਆਈ ਇਹਦੇ ਉੱਤੇ ਲੱਗੀ ਏ, ਥੰਧਿਆਈ ਨਹੀਂ ਗਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਘੜਾ ਟੁੱਟਣ ਤੋਂ ਬਾਅਦ ਵੀ ਥੰਧਿਆਈ ਨਹੀਂ ਗਈ। ਉਹ ਠੀਕੜੀ ਦੇ ਉੱਤੇ ਘਿਓ ਦੀ ਥੰਧਿਆਈ ਲੱਗੀ ਏ। ਕਿਉਂ? ਕਿਉਂਕਿ ਕੁਝ ਸਮਾਂ ਇਹਦੇ ਵਿੱਚ ਘਿਓ ਪਹਿਲੇ ਪਿਆ ਰਿਹਾ। ਮਹਾਰਾਜ ਨੇ ਉਹ ਸਿੱਖ ਨੂੰ ਬੁਲਾਇਆ, ਕਹਿੰਦੇ ਆ ਤੈਨੂੰ ਤੇਰੀ ਗੱਲ ਦਾ ਜਵਾਬ ਦਈਏ। ਤੂੰ ਕਿਹਾ ਸੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਰਸ ਨਹੀਂ ਆਉਂਦਾ, ਮਨ ਨਹੀਂ ਲੱਗਦਾ, ਇਹ ਬਾਣੀ ਪੜ੍ਹੀ ਦਾ ਕੋਈ ਲਾਭ ਹੈ ਕਿ ਨਹੀਂ? ਮਹਾਰਾਜ ਨੇ ਉਸ ਵੇਲੇ ਜਵਾਬ ਦਿੱਤਾ, ਕਹਿੰਦੇ ਆ ਠੀਕੜੀ ਘੜੇ ਦੀ ਠੀਕੜੀ, ਇਹ ਟੁੱਟੇ ਘੜੇ ਦਾ ਇੱਕ ਟੁਕੜਾ ਹੈ। ਉਸ ਘੜੇ ਦੇ ਵਿੱਚ ਕੁਝ ਸਮਾਂ ਘਿਓ ਪਿਆ ਰਿਹਾ, ਘੜਾ ਟੁੱਟ ਵੀ ਗਿਆ, ਪਰ ਉਹ ਥੰਧਿਆਈ ਠੀਕੜੀ ਦੇ ਨਾਲ ਅੱਜ ਵੀ ਮੌਜੂਦ, ਥੰਧਿਆਈ ਨਹੀਂ ਗਈ।
ਇਸੇ ਤਰ੍ਹਾਂ ਭਾਵੇਂ ਬਾਣੀ ਮਨ ਜੋੜ ਕੇ ਪੜੀ ਜਾਵੇ, ਭਾਵੇਂ ਮਨ ਨਹੀਂ ਵੀ ਲੱਗਦਾ ਤਾਂ ਵੀ ਸਿੱਖ ਬਾਣੀ ਪੜੀ ਜਾਂਦਾ ਹੈ। ਰੀਝ ਕੇ ਬਾਣੀ ਪੜ ਲਵੇ, ਸਿੱਖ ਖੀਜ ਕੇ ਬਾਣੀ ਪੜ ਲਵੇ। ਗੁਰਬਾਣੀ ਨੇ ਵੀ ਆਪਣੀ ਥੰਧਿਆਈ ਦਾ, ਆਪਣੀ ਪੋਜ਼ਿਟਿਵ ਵਾਈਬ੍ਰੇਸ਼ਨ ਦਾ, ਆਪਣੀ ਬਖਸ਼ਿਸ਼ ਦਾ ਅਸਰ ਉਸ ਸਿੱਖ ਦੇ ਮਨ ਦੇ ਉੱਤੇ ਪਾਉਣਾ ਹੀ ਪਾਉਣਾ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਗੁਰਬਾਣੀ ਵੀ ਆਪਣੀ ਥੰਧਿਆਈ ਉਸ ਹਿਰਦੇ ਤੇ ਛੱਡੀ ਜਾਂਦੀ ਏ, ਪਾਈ ਜਾਂਦੀ ਏ। ਅੱਜ ਨਹੀਂ ਤੇ ਕੱਲ ਅਸਰ ਪੈਂਦਾ ਹੀ ਪੈਂਦਾ। ਕਈ ਵਾਰੀ ਅਸੀਂ ਕਹਿੰਦੇ ਮਨ ਨਹੀਂ ਲੱਗਦਾ, ਬਾਣੀ ਨਹੀਂ ਪੜ੍ਹਨੀ ਚਾਹੀਦੀ। ਬਿਲਕੁਲ ਗਲਤ ਗੱਲ ਹੈ। ਮਨ ਨਾ ਲੱਗੇ, ਬਾਣੀ ਸਗੋਂ ਹੋਰ ਪੜੋ, ਨਿਤਨੇਮ ਹੋਰ ਵਧਾਓ, ਹੋਰ ਬੰਦਗੀ ਦੇ ਪਹਿਰੇ ਵਧਾਓ, ਹੋਰ ਚੁਪਹਿਰੇ ਕੱਟੋ, ਹੋਰ ਰਹਿਣ ਸਮਾਈਆਂ ਕੱਟੋ, ਹੋਰ ਗੁਰੂ ਦੀਆਂ ਖੁਸ਼ੀਆਂ ਲਓ। ਅੱਜ ਨਹੀਂ ਤੇ ਕੱਲ ਗੁਰਬਾਣੀ ਦਾ ਅਸਰ ਹਿਰਦੇ ਤੇ ਪੈਣਾ ਹੀ ਪੈਣਾ। ਇਹ ਦੋ ਗੱਲਾਂ ਮੈਂ ਕੀਤੀਆਂ, ਸਮਾਂ ਸਮਾਪਤੀ ਦਾ ਹੋ ਗਿਆ। ਤੁਹਾਨੂੰ ਪਤਾ ਹੈ ਜਿੰਨਾ ਮਰਜ਼ੀ ਰਸਮਈ ਮਾਹੌਲ ਬਣਿਆ ਹੋਵੇ, ਮੈਂ ਸਭ ਕੁਝ ਸੰਕੋਚ ਲੈਣਾ। ਸਮੇਂ ਤੋਂ ਆਪਾਂ ਤਾਂ ਨਾ ਕਦੀ ਗਏ ਤੇ ਨਾ ਹੀ ਮੈਂ ਜਾਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਬਾਕੀ ਦੀਆਂ ਵਿਚਾਰਾਂ ਅਗਲਾ ਚੁਪਹਿਰਾ 27 ਤਰੀਕ ਦਾ 10-10, 20-20 ਨੂੰ ਲੈ ਕੇ ਆਉਣਾ। ਹਰ ਐਤਵਾਰ ਆਪਾਂ ਚੁਪਹਿਰਾ ਇੱਥੇ ਕਰਦੇ ਆਂ। ਮੈਂ ਨਾ ਵੀ ਹੋਵਾਂ, ਬੇਅੰਤ ਸੰਗਤਾਂ ਪਹੁੰਚਦੀਆਂ ਨੇ, ਤੇ ਜਿਹੜੇ ਨਹੀਂ ਪਹੁੰਚਦੇ ਪਹੁੰਚ ਜਿਆ ਕਰੋ ਹਰ ਐਤਵਾਰ, ਬਾਪੂ ਦੀਆਂ ਖੁਸ਼ੀਆਂ ਲੈਣ। ਘੰਟਾ ਕੁ ਸਾਡਾ ਉਹ ਟੇਪ ਦੇ ਉੱਤੇ ਕੀਰਤਨ ਲਾ ਦਿੰਦੇ, ਤੁਸੀਂ ਪਿਆਰ 'ਚ ਬਹਿ ਕੇ ਉਹੀ ਸੁਣਦੇ ਹੋ। ਤੇ ਇਹ ਰੂਟੀਨ ਨਹੀਂ ਐਤਵਾਰ ਦੀ ਛੱਡਣੀ। ਮੈਂ ਵੇਖਦੇ ਆ ਕਈ ਪ੍ਰੇਮੀ ਵਿੱਚੋਂ ਗੈਰ ਹਾਜ਼ਰੀਆਂ ਕਰ ਦਿੰਦੇ ਨੇ, ਉਹ ਨਹੀਂ ਕਰਨੀ ਆਪਾਂ। ਐਤਵਾਰ ਦੀ ਰੂਟੀਨ ਪੱਕੀ ਬਣਾ ਲਓ, ਜਿੱਥੇ ਮਰਜ਼ੀ ਹੋਈਏ। ਐਤਵਾਰ ਬਾਬਾ ਦੀਪ ਸਿੰਘ ਦੇ ਨਾਮ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਪੱਕੀਆਂ ਰੂਟੀਨਾਂ ਬਣਾ ਲਓ ਹਰ ਐਤਵਾਰ ਦੀਆਂ। 27 ਨੂੰ ਮੈਂ ਜਿੱਥੇ ਵੀ ਹੋਵਾਂ ਤੁਹਾਡੇ ਚਰਨਾਂ ਵਿੱਚ ਪਹੁੰਚ ਹੀ ਜਾਈਦਾ ਹਾਜ਼ਰੀ ਭਰਨ ਵਾਸਤੇ। ਤੇ ਇਹ ਸਭ ਨੂੰ ਮੈਂ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ, ਆਏ ਐਤਵਾਰ ਚੁਪਹਿਰਾ ਦਰਸ਼ਨ ਸਭ ਨੇ ਦੇਣੇ। ਆਓ ਜੀ ਆਨੰਦ ਸਾਹਿਬ ਜੀ ਦਾ ਪਾਠ। ਤੇ ਸੰਗਤ ਵਿੱਚ ਅੱਜ ਬਹੁਤ ਦੂਰੋਂ ਦੂਰੋਂ ਸੰਗਤਾਂ ਆਈਆਂ। ਕੈਨੇਡਾ ਤੋਂ ਸਾਡੇ ਮਾਤਾ ਜੀ ਸਤਵੰਤ ਕੌਰ ਜੀ ਇਹ ਬੈਠੇ, ਅਮਰੀਕਾ ਤੋਂ ਭੈਣ ਜੀ ਆਏ ਨੇ, ਮੈਂ ਸਾਹਮਣੇ ਦਰਸ਼ਨ ਕਰ ਰਿਹਾ। ਦਿੱਲੀ ਤੋਂ ਇਸ਼ੂ ਆਇਆ ਸਾਡਾ ਬੱਚਾ, ਹੋਰ ਵੀ ਬਹੁਤ ਦੂਰੋਂ ਦੂਰੋਂ ਸੰਗਤਾਂ। ਮੈਨੂੰ ਕਈਆਂ ਦੇ ਨਾਮ ਭੁੱਲ ਜਾਂਦੇ, ਪਰ ਗੁਰੂ ਰਾਮਦਾਸ ਤੁਹਾਡੇ ਸਭ ਦੇ ਨਾਮ ਜਾਣਦੇ ਨੇ। ਜਿੱਥੋਂ ਜਿੱਥੋਂ ਚੱਲ ਕੇ ਆਉਂਦੇ ਹੋ ਤੁਸੀਂ, ਕੋਈ ਦਿੱਲੀ ਤੋਂ ਆਇਆ, ਕੋਈ ਜਲੰਧਰੋਂ ਆਇਆ, ਕੋਈ ਆਪਣਾ ਬੱਜੂਮਾਨ ਤੋਂ, ਨਾਲ ਹੋਰ ਜਿੱਥੋਂ ਜਿੱਥੋਂ ਵੀ ਤੁਸੀਂ ਚੱਲ ਕੇ ਆਉਂਦੇ ਹੋ। ਗੁਰੂ ਰਾਮਦਾਸ ਸਭ ਨੂੰ, ਜੰਡਿਆਲੇ ਤੋਂ, ਆਪਣਾ ਲੁਧਿਆਣੇ ਤੋਂ ਮੈਂ ਸੰਗਤਾਂ ਵੇਖ ਰਿਹਾ ਆਈਆਂ ਬੈਠੀਆਂ ਨੇ, ਹੁਸ਼ਿਆਰਪੁਰ ਤੋਂ, ਜਿੱਥੋਂ ਜਿੱਥੋਂ ਵੀ ਤੁਸੀਂ ਆਏ, ਗੁਰੂ ਰਾਮਦਾਸ ਤੁਹਾਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ। ਅਹਿਮਦਾਬਾਦ ਤੋਂ ਵੀ ਸੰਗਤਾਂ ਪਹੁੰਚੀਆਂ ਨੇ, ਵਾਹ ਵਾਹ। ਗੁਰੂ ਰਾਮਦਾਸ ਸਭ ਨੂੰ ਬਰਕਤਾਂ ਪਾਉਣ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਾਵਾਂ ਦੇ ਕੁੰਭ ਦੇ ਬਾਰੇ ਸਭ ਨੂੰ ਪਤਾ ਹੈ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ ਹੈ। ਦਾਤਾ ਬੰਦੀ ਛੋੜ ਪਬਲਿਕ ਸਕੂਲ, ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਵੀ, ਦੁਨਿਆਵੀ ਪੜ੍ਹਾਈ ਵੀ, ਬਿਲਕੁਲ ਲਾਗਤ ਮੁੱਲ ਦੇ ਨਾਲ। ਮੈਂ ਬਾਬਾ ਜੀ ਦੀ ਹਜ਼ੂਰੀ 'ਚ ਬੈਠਾ ਕਹਿ ਰਿਹਾ, 8-8, 9-9 ਲੱਖ ਸਕੂਲ ਦੇ ਵਿੱਚ ਮਹੀਨੇ ਦਾ ਪੈਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਹਸਪਤਾਲ ਚੱਲ ਰਹੇ, ਇੱਕੋ ਛੱਤ ਥੱਲੇ ਸਾਰੇ ਇਲਾਜ ਹੁੰਦੇ ਨੇ ਲਾਗਤ ਮੁੱਲ ਨਾਲ। ਅੱਖਾਂ ਦੇ ਇਲਾਜ, ਦੰਦਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ, ਹੋਰ ਵੀ ਬੜੇ ਚੰਗੇ ਚੰਗੇ ਡਾਕਟਰ ਇੱਥੇ ਬੈਠਦੇ ਨੇ। ਇਹ ਸਾਰੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ ਜੋ ਤੁਸੀਂ ਦਿੰਦੇ ਹੋ। ਇਸ ਤੋਂ ਇਲਾਵਾ ਬਾਬਾ ਨਾਨਕ ਜੀ ਦੀ ਰਸੋਈ, 2500 ਤੋਂ ਵੱਧ ਪ੍ਰੇਮੀ ਲੰਗਰ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਗੱਡੀ ਬਣਾਈ ਜਿਹਦੇ ਰਾਹੀਂ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ। ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ। ਅਸੀਂ ਇਦਾਂ ਨਹੀਂ ਕਰਨਾ, ਅਸੀਂ ਬਜ਼ੁਰਗਾਂ ਦਾ ਸਤਿਕਾਰ ਕਰਨਾ ਜਿਹੜੇ ਸੁਣ ਰਹੇ ਹੋ ਤੁਸੀਂ। ਪਰ ਜਿਨ੍ਹਾਂ ਨੇ ਅਣਜਾਣ ਪੁਣੇ 'ਚ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਉਹਨਾਂ ਦੇ ਲਈ 2 ਵੇਲੇ ਦਾ ਟਿਫਨ ਵਿੱਚ ਲੰਗਰ ਪੈਕ ਕਰਕੇ ਘਰਾਂ 'ਚ ਪਹੁੰਚਾਇਆ ਜਾਂਦਾ, ਉਹ ਵੀ ਸੇਵਾ। ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦੇਣ ਦੀ ਸੇਵਾ। ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਬੱਚਿਆਂ ਦਾ 3 ਸਾਲਾਂ ਦਾ ਕੋਰਸ ਹੈ। ਗੁਰਬਾਣੀ ਦੀ ਸੰਥਿਆ, ਕੀਰਤਨ ਸਿਖਲਾਈ, ਤਬਲੇ ਦੀ ਸਿਖਲਾਈ, ਅੰਮ੍ਰਿਤ ਵੇਲਾ, ਸੰਧਿਆ ਦਾ ਸਮਾਂ ਕਿਵੇਂ ਸੰਭਾਲਣਾ ਹੈ, ਇਹ ਅਕੈਡਮੀ ਵੀ ਚੱਲ ਰਹੀ। ਇਸ ਤੋਂ ਇਲਾਵਾ ਨਾਲ ਦੇ ਪਾਸੇ ਆਪਣੀਆਂ ਅੱਖਾਂ ਨਾਲ ਵੇਖ ਕੇ ਜਾਓ, ਜਿਹੜੇ ਪਹਿਲੀ ਵਾਰੀ ਆਏ ਹੋ, ਜੀ ਦੇ ਆ ਪ੍ਰਮਾਣ ਪਾਰਕ, ਉਹਦੀ ਉਸਾਰੀ ਚੱਲ ਰਹੀ। ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ।
ਇਸ ਤੋਂ ਇਲਾਵਾ ਜੋ ਉੱਥੇ ਵੱਡਾ ਦੀਵਾਨ ਹਾਲ, ਵੱਡੀ ਸਰਾਂ ਬਣ ਰਹੀ, ਗੁਰੂ ਘਰ ਬਣ ਰਿਹਾ, ਜੋ ਜੋ ਕਿਣਕਾ ਕਿਣਕਾ ਤੁਸੀਂ ਦਿੰਦੇ ਇਹਨਾਂ ਕਾਰਜਾਂ ਲਈ ਵਰਤਿਆ ਜਾਂਦਾ। ਮੇਰੀ ਦੋਵੇਂ ਹੱਥ ਜੋੜ ਬੇਨਤੀ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਟੀਵੀ ਸਕਰੀਨ ਦੇ ਉੱਤੇ ਨੰਬਰ ਰੋਜ਼ ਚੱਲਦੇ ਨੇ, ਉਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਕਿ ਇੰਨੀ ਸੇਵਾ ਹਰ ਮਹੀਨੇ ਅਸੀਂ ਟਰਸਟ ਨੂੰ ਭੇਜਣੀ। ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ, ਫਿਰ ਇਹ ਸੇਵਾਵਾਂ ਦਾ ਕੁੰਭ ਇਸੇ ਤਰ੍ਹਾਂ ਨਿਰੰਤਰਤਾਈ ਨਾਲ ਜਾਰੀ ਰਹੇਗਾ। ਮੈਂ ਜਿਵੇਂ ਪਹਿਲੇ ਕਿਹਾ ਸੀ, ਥੋੜੀ ਜਿਹੀ ਸਪੀਡ ਸਲੋ ਕੀਤੀ ਹੋਈ ਹੈ। ਕਾਰਨ ਇਹ ਹੋਈ ਹੈ ਕਿ ਤੁਹਾਡੀ ਸਪੀਡ ਜਦੋਂ ਸਲੋ ਹੁੰਦੀ, ਸਾਡੀ ਵੀ ਹੋ ਜਾਂਦੀ ਹੈ। ਤੁਸੀਂ ਆਪਣੀ ਦਸਵੰਧ ਦੀ ਸਪੀਡ ਵਧਾ ਕੇ ਰੱਖੋ ਤੇ ਫਿਰ ਮਹਾਰਾਜ ਜੀ ਦੀ ਮਿਹਰ ਦੇ ਨਾਲ ਸੇਵਾਵਾਂ ਹੋਰ ਚੜ੍ਹਦੀ ਕਲਾ 'ਚ ਹੋਣਗੀਆਂ। ਗੁਰੂ ਕਿਰਪਾ ਕਰੇ। ਅੱਜ ਹੀ ਮੈਂ ਗੁਰਮੁਖਾਂ ਨੂੰ ਫੋਨ ਕੀਤਾ, ਮੈਂ ਕਿਹਾ ਸਾਨੂੰ ਕਾਫੀ ਮਾਇਆ ਚਾਹੀਦੀ, ਭਾਵੇਂ ਥੋੜਾ ਬਹੁਤ ਵਿਆਜ ਲੈ ਕੇ ਦੇ ਦਿਓ। ਮੈਂ ਇੱਕ ਬਚਨ ਗੁਰੂ ਦੀ ਗੋਦੀ 'ਚ ਬੈਠਾ ਕਹਿ ਰਿਹਾ, ਤੇ ਉਹ ਹੁਣ ਜਵਾਬ ਆਉਣਾ, ਕਿਉਂਕਿ ਸੇਵਾਵਾਂ ਦੇ ਕਾਰਜ ਉਸੇ ਤਰ੍ਹਾਂ ਨਿਰੰਤਰਤਾਈ ਨਾਲ ਚੱਲ ਰਹੇ ਨੇ। ਜੋ ਭਾਵੇਂ ਸਪੀਡ ਵੀ ਸਲੋ ਕੀਤੀ, ਪਰ ਕੰਮ ਤੇ ਹੋ ਰਹੇ। ਸਕੂਲ ਜਿਹੜਾ 8-9 ਲੱਖ ਮਹੀਨੇ ਦਾ ਪੈਣਾ ਪੈ ਹੀ ਰਿਹਾ, ਹਸਪਤਾਲ 'ਚ 7-8 ਲੱਖ ਮਹੀਨੇ ਦਾ ਪੈਣਾ ਉਹ ਪੈ ਹੀ ਰਿਹਾ। ਬਾਬੇ ਨਾਨਕ ਦੀ ਜਿਹੜੀ ਰਸੋਈ ਚੱਲ ਰਹੀ, 4-5 ਲੱਖ ਮਹੀਨੇ ਦਾ ਖਰਚਾ ਉਹ ਹੋ ਹੀ ਰਿਹਾ ਗੁਰੂ ਜੀ ਦੀ ਕਿਰਪਾ ਦੇ ਨਾਲ। ਤੇ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਹੱਥ ਬਹੁਤ ਹੀ ਜ਼ਿਆਦਾ ਟਾਈਟ ਹੋਇਆ, ਵਿਆਜੀ ਪੈਸੇ। ਤੇ ਜੇ ਕੋਈ ਇਸ ਵੇਲੇ ਲਾਈਵ ਵੀ ਸੁਣਦਾ ਹੋ, ਜੇ ਸਾਨੂੰ ਕੋਈ ਉਧਾਰ ਵੀ 2-4 ਮਹੀਨਿਆਂ ਲਈ ਦੇ ਸਕੋ, ਦੇ ਦਿਓ, ਸਾਨੂੰ ਲੋੜ ਹੈ ਇਸ ਵੇਲੇ, ਤੇ ਹੌਲੀ ਹੌਲੀ ਕਰਕੇ ਤੁਹਾਡੇ ਮੋੜ ਦੇਵਾਂਗੇ। ਇਹ ਮੈਂ ਖੁੱਲੀ ਗੱਲ ਸੰਗਤ ਵਿੱਚ ਕਰ ਦੇਣਾ ਹੁੰਦਾ, ਕਿਉਂਕਿ ਤੁਸੀਂ ਮਾਂ-ਬਾਪ ਹੋ, ਤੁਸੀਂ ਵੱਡੇ ਹੋ, ਸਾਰੇ ਕਾਰਜ ਤੁਸੀਂ ਕੀਤੇ ਨੇ, ਕਰਨੇ ਨੇ, ਤੇ ਅਗਾਂਹ ਵੀ ਤੁਸੀਂ ਕਰਾਉਣੇ ਨੇ। ਤੇ ਇਸ ਕਰਕੇ ਜੇ ਕੋਈ ਇਦਾਂ ਦਾ ਬੈਠਾ ਜਿਹਦੇ ਕੋਲ ਪਈ ਹੈ ਮਾਇਆ, ਉਹ ਸੰਪਰਕ ਕਰ ਸਕਦਾ ਹੈ। ਭਾਵੇਂ ਥੋੜਾ ਵਿਆਜ ਲੈ ਲੇ, ਥੋੜਾ ਕਰਕੇ ਆਪਾਂ ਮੋੜੀ ਜਾਵਾਂਗੇ ਮਹਾਰਾਜ ਜੀ ਦੀ ਮਿਹਰ ਦੇ ਨਾਲ। ਗੁਰੂ ਕਿਰਪਾ ਕਰੇ। ਪੱਕੇ ਮਹੀਨਾਵਾਰੀ ਡੋਨਰ ਬਣੋ ਕਿ ਇੰਨੀ ਸੇਵਾ ਭੇਜਣੀ, ਫਿਰ ਇਹ ਸੇਵਾਵਾਂ ਹੋਰ ਚੜ੍ਹਦੀ ਕਲਾ 'ਚ ਹੋਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਇਹ ਜ਼ਰੂਰੀ ਬੇਨਤੀ, ਸੁਣਿਓ ਵੀ, ਸ਼ੇਅਰ ਵੀ ਕਰਿਓ ਔਰ ਇਹਨੂੰ ਮੰਨਿਓ ਵੀ ਜ਼ਰੂਰ। ਦਾਸ ਦੀ ਪਹਿਲੀ ਕਿਤਾਬ ਸਭ ਨੂੰ ਪਤਾ ਹੈ ਆਈ ਸੀ, ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਉਸ ਤੋਂ ਬਾਅਦ ਪਿਤਾ ਜੀ ਨੇ ਕਿਰਪਾ ਕੀਤੀ, ਇਹ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ। ਤੀਸਰੀ ਕਿਤਾਬ ਆਈ ਪ੍ਰੇਰਨਾਦਾਇਕ ਅਨਮੋਲ ਬਚਨ, ਔਰ ਚੌਥੀ ਕਿਤਾਬ ਕੁਦਰਤ ਕੇ ਸਭ ਬੰਦੇ। ਇਹ 4 ਕਿਤਾਬਾਂ ਬਾਪੂ ਜੀ ਨੇ ਲਿਖਵਾਈਆਂ ਸੇਵਾ ਲਈ, ਔਰ ਇਹਨਾਂ ਕਿਤਾਬਾਂ ਦਾ ਇੱਕੋ ਇੱਕ ਮੋਟਿਵ ਸੀ ਮੇਰੇ ਲਿਖਣ ਦਾ, ਕਿ ਜਿਹੜਾ ਵੀ ਇਹ ਕਿਤਾਬਾਂ ਨੂੰ ਪੜ੍ਹੇ ਉਹ ਪੱਕਾ ਗੁਰੂ ਘਰ ਦੇ ਨਾਲ ਜੁੜ ਜਾਵੇ, ਔਰ ਉਹਨੂੰ ਇੰਨਾ ਜੋ ਅੰਦਰ ਉਹਦੇ ਸ਼ਰਧਾ ਦਾ ਖਾਨਾ ਉੱਚਾ ਹੋ ਜੇ ਕਿ ਭਾਵੇਂ ਉਹਦੇ ਸਾਹਮਣੇ ਕੋਈ ਸੋਨੇ ਦਾ ਵੀ ਬਣ ਕੇ ਆ ਜੇ, ਉਹਨੂੰ ਦੂਰੋਂ ਮੱਥਾ ਟੇਕੇ, ਬਈ ਗੁਰੂ ਹੋਏਗਾ, ਆਪਣੇ ਘਰ ਹੋਏਗਾ, ਰਾਜੀ ਰਹੋ। ਪਰ ਮੇਰੇ ਲਈ ਮੇਰਾ ਸਤਿਗੁਰੂ ਗੁਰੂ ਰਾਮਦਾਸ ਹੈ, ਗੁਰੂ ਨਾਨਕ ਹੈ, ਕਲਗੀਆਂ ਵਾਲਾ ਗੁਰੂ ਗ੍ਰੰਥ ਸਾਹਿਬ ਹੈ। ਤੇ ਇਹ ਕਿਤਾਬਾਂ ਜਦੋਂ ਸੰਗਤ ਦੇ ਰੂਬਰੂ ਅਸੀਂ ਕੀਤੀਆਂ, ਔਰ ਇਹਨਾਂ ਸੰਗਤਾਂ ਨੇ ਲਾਭ ਲਿਆ। ਇਹ ਜਿਹੜਾ ਪ੍ਰੇਰਨਾਦਾਇਕ ਅਨਮੋਲ ਬਚਨ, ਇੱਥੋਂ ਤੱਕ ਸਾਨੂੰ ਸੰਗਤਾਂ ਦੇ ਸੁਨੇਹੇ ਆਉਣੇ ਸ਼ੁਰੂ ਹੋਏ ਕਿ ਜਦੋਂ ਅਸੀਂ ਕੋਈ ਵੀ ਬਚਨ ਪੜ੍ਹਦੇ ਹਾਂ, ਇੱਦਾਂ ਲੱਗਦਾ ਜਿਵੇਂ ਸਾਡੇ ਬਾਬਤ ਹੀ ਗੱਲ ਹੋ ਰਹੀ ਹੈ। ਇਹ ਮੇਰੀ ਬੇਨਤੀ ਹੈ। 4 ਕਿਤਾਬਾਂ ਨੇ। ਇਸ ਤੋਂ ਇਲਾਵਾ ਇਹ ਜਿਹੜੀ ਚਿੱਪ ਹੈ, ਜਿਹਦੇ ਵਿੱਚ ਗੁਰਮੰਤਰ ਦਾ ਜਾਪ ਹੈ, ਮੂਲ ਮੰਤਰ ਦਾ ਜਾਪ, ਜੋ ਅਸੀਂ ਕੀਰਤਨ ਵਿੱਚ ਰੋਜ਼ ਜਾਪ ਕਰਦੇ ਹਾਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਇਹ ਵੀ ਜਾਪ ਹੈ। ਔਰ ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਚੌਥਾ ਵੋਲੀਅਮ ਹੈ ਪੈਨ ਡਰਾਈਵ ਦਾ, ਜੋ 40 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਹੋਇਆ ਸੀ। ਇਹਦੇ ਵਿੱਚ 40 ਦਿਨਾਂ ਦੇ ਅੰਮ੍ਰਿਤ ਵੇਲਿਆਂ ਦੇ ਸਮਾਗਮਾਂ ਦੇ ਕੀਰਤਨ ਨੇ, ਤਕਰੀਬਨ 75-80 ਘੰਟੇ ਦਾ ਕੀਰਤਨ ਇਹਦੇ ਵਿੱਚ ਮੌਜੂਦ ਹੈ। ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨ ਲੱਗਾ ਕਿ ਜਦੋਂ ਵੀ ਤੁਹਾਡੇ ਘਰਾਂ ਦੇ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਆਵੇ, ਜਿੱਥੇ ਮਠਿਆਈਆਂ ਵੰਡਦੇ ਹੋ, ਜਿੱਥੇ ਹੋਰ ਚੀਜ਼ਾਂ ਵੰਡਦੇ ਹੋ, ਉੱਥੇ ਗੁਰਮਤ ਦੀਆਂ ਕਿਤਾਬਾਂ ਜ਼ਰੂਰ ਵੰਡਿਆ ਕਰੋ, ਤਾਂ ਜੋ ਸਿੱਖੀ ਦਾ ਪ੍ਰਚਾਰ ਹੋਰ ਫੈਲੇ। ਇਹ ਜਿਹੜੀਆਂ ਚਿੱਪਾਂ ਤੁਸੀਂ ਵੇਖੀਆਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਆਪਣੇ ਹਰ ਕਮਰੇ ਦੇ ਵਿੱਚ ਇਹ ਚਿੱਪ ਜ਼ਰੂਰ ਲਗਾਓ, ਤਾਂ ਜੋ ਤੁਹਾਡੇ ਕਮਰਿਆਂ ਦੀ ਵਾਈਬ੍ਰੇਸ਼ਨ ਗੁਰੂ ਘਰ ਨਾਲ ਜੁੜਨ ਵਾਲੀ ਬਣੇ, ਘਰਾਂ 'ਚੋਂ ਕਲਾ ਕਲੇਸ਼ ਨਿਕਲੇ। ਔਰ ਇਹ ਸਾਰੀਆਂ ਚੀਜ਼ਾਂ ਮੰਗਵਾਉਣ ਦੇ ਲਈ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ 98759 09004 9875909004। ਇਹ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਚਿੱਪਾਂ ਵੀ, ਭਾਵੇਂ ਪੈਨ ਡਰਾਈਵ ਵੀ, ਤੇ ਭਾਵੇਂ ਕਿਤਾਬਾਂ ਵੀ, ਇਹ ਸਾਰੀਆਂ ਚੀਜ਼ਾਂ ਤੁਸੀਂ ਮੰਗਵਾ ਸਕਦੇ ਹੋ। ਪਰ ਭੁੱਲਣਾ ਨਹੀਂ, ਜਦੋਂ ਵੀ ਕੋਈ ਖੁਸ਼ੀ ਦਾ ਦਿਨ ਆਵੇ, ਮਠਿਆਈਆਂ ਦੇ ਨਾਲ ਆਹ ਚੀਜ਼ਾਂ ਗੁਰੂ ਘਰ ਨਾਲ ਜੁੜਨ ਤੇ ਜੋੜਨ ਵਾਲੀਆਂ ਜ਼ਰੂਰ ਵੰਡੋ, ਤਾਂ ਜੋ ਤੁਹਾਡੇ ਬੱਚਿਆਂ ਨੂੰ ਹੋਰ ਬਰਕਤ ਗੁਰੂ ਰਾਮਦਾਸ ਪਾਉਣ, ਤਾਂ ਜੋ ਹੋਰ ਸਿੱਖੀ ਘਰ ਘਰ ਦੇ ਵਿੱਚ ਫੈਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ